ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਿਸ ਸਰੋਤਿਓ ਹਾਜ਼ਰ ਹੋ ਗਏ ਪ੍ਰੋਗਰਾਮ ਲੈ ਕੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੁੰਦੇ ਨੇ ਜੀ ਬਲਤੇਜ ਸਿੰਘ ਪੰਨੂ ਤੇ ਸਾਨੂੰ ਦੱਸਦੇ ਨੇ ਕਿ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਉਥਲ ਪੁਥਲ ਹੋ ਰਹੀ ਆ। ਉਹਨਾਂ ਦੇ ਨਾਲ ਉਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ ਜੀ। ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਸੁਣ ਸਕਦੇ ਜੀ ਰੇਡੀਓ ਸੈੱਟ ਤੇ ਨੈੱਟ ਤੇ ਫੋਨ ਤੇ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029 8325515029 ਜਾਂ 605 475 6868 605 475 6868 UK ਦੇ ਲਈ 3300 101100 3300 101100 ਜਰਮਨੀ ਦੇ ਲਈ 511 80904041 511 80 90 40 41 ਫਰਾਂਸ ਦੇ ਲਈ 3318014255 33 180 142 595 ਆਸਟ੍ਰੇਲੀਆ ਦੇ ਲਈ 1300 768 450 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਰੇਡੀਓ ਨੈੱਟ ਤੇ ਸੁਣਨੇ ਦੇ ਲਈ ਤੁਸੀਂ ਸੁਣ ਸਕਦੇ ਜੀ www.punjabiradio.usa.com ਤੇ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਵਾਲਿਆਂ ਵੱਲੋਂ। ਕਰਮਪਾਲ ਸਿੰਘ ਤੇ ਜਸਜੀਤ ਕੌਰ ਜੀ, ਕੁਲਵੰਤ ਸਿੰਘ ਤੇ ਨਵਿੰਦਰ ਕੌਰ ਜੀ, ਦਲੀਪ ਸਿੰਘ ਤੇ ਅਵਤਾਰ ਸਿੰਘ, ਮੰਜਲ ਬ੍ਰਦਰਸ, ਰਜਿੰਦਰ ਕੌਰ ਜੀ ਤੇ ਰਜਿੰਦਰ ਕੁਮਾਰ ਜੀ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਅੱਜ ਜੀ ਬਲਤੇਜ ਪੰਨੂ ਜੀ ਆਪਾਂ ਗੱਲਬਾਤ ਅੱਜ ਦੀ ਸ਼ੁਰੂ ਕਰਦੇ ਹਾਂ। ਜਿਵੇਂ ਕਈ ਦਿਨਾਂ ਤੋਂ ਆਪਾਂ ਗੱਲਬਾਤ ਕਰ ਰਹੇ ਹਾਂ ਮਹਾਰਾਸ਼ਟਰ ਸਰਕਾਰ ਦੀ ਕਿ ਉੱਥੇ ਜਿਹੜੀ ਸਰਕਾਰ ਬਣਨੀ ਆ, ਪਰ ਅਜੇ ਵੀ ਵਿਧਾਨ ਸਭਾ ਦੇ ਵਿੱਚ ਕਾਫੀ ਭੰਬਲ ਭੂਸ ਆਇਆ। ਐਕਚੁਅਲੀ ਜੀ ਇਹ ਨਵੀਂ ਜਿਹੜੀ ਸਿਚੁਏਸ਼ਨ ਕ੍ਰੀਏਟ ਹੋਈ ਆ, ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ। ਪਹਿਲੇ ਦਿਨ ਸੈਸ਼ਨ ਦੇ ਵਿੱਚ ਜਿਹੜਾ ਜੀ ਕੁਝ ਅਜੀਬੋ ਗਰੀਬ ਜਿਹੇ ਹੋਇਆ। ਜਿਹੜੇ ਸ਼ਿਵ ਸੈਨਾ ਵਾਲੇ ਨੇ ਉਹ ਪਹਿਲੇ ਦਿਨ ਹੀ ਭਾਰਤੀ ਜਨਤਾ ਪਾਰਟੀ ਦੇ ਆਮੋ ਸਾਹਮਣੇ ਜਿਹੜੇ ਆ ਗਏ। ਉਹਨਾਂ ਨੇ ਜਿਹੜੇ ਦੇਵੇਂਦਰ ਫਡਨਵੀਸ ਦੀ ਸਰਕਾਰ ਹੈ ਉਹਦੇ ਖਿਲਾਫ ਇਹ ਗੱਲ ਕਹੀ ਕਿ ਮਰਾਠੀ ਸਕੂਲਾਂ ਦੇ ਵਿੱਚ ਉਰਦੂ ਪੜ੍ਹਾਉਣ ਦਾ ਫੈਸਲਾ ਕਿਵੇਂ ਲੈ ਸਕਦੇ ਨੇ। ਉਹਨਾਂ ਨੇ ਕਿਹਾ ਕਿ ਇਸ ਫੈਸਲੇ ਨੂੰ ਤੁਰੰਤ ਜਿਹੜਾ ਜੀ ਉਹ ਵਾਪਸ ਲਿਆ ਜਾਵੇ। ਭਾਰਤੀ ਜਨਤਾ ਪਾਰਟੀ ਦੇ ਉੱਪਰ ਪ੍ਰੈਸ਼ਰ ਬਣਾਉਣ ਦਾ ਇਹ ਇੱਕ ਨਵਾਂ ਤਰੀਕਾ ਹੈ ਸ਼ਿਵ ਸੈਨਾ ਦਾ, ਜਿਹਨੇ ਕਿ 48 ਘੰਟੇ ਦਾ ਅਲਟੀਮੇਟਮ ਦਿੱਤਾ ਹੋਇਆ ਹੈ ਕਿ ਮਹਾਰਾਸ਼ਟਰ ਦੇ ਵਿੱਚ ਦੱਸੋ ਸਾਡੇ ਕਿੰਨੇ ਮੰਤਰੀ ਹੋਣਗੇ, ਅਸੀਂ ਕੀ ਜਿਹੜਾ ਦੀ ਉਹ ਕਰਨਾ ਹੈ। ਦੂਜੇ ਪਾਸੇ ਜਿਹੜੀ NCP ਆ ਉਹ ਆਪਣਾ ਪੱਤਾ ਜਿਹੜਾ ਦੀ ਉਹ ਖੇਡ ਰਹੀ ਹੈ। ਉਹਨੇ ਬੇਸ਼ੱਕ ਇਹ ਕਿਹਾ ਕਿ ਜਿਹੜੀ ਮਹਾਰਾਸ਼ਟਰ ਦੇ ਵਿੱਚ ਇੱਕ ਸਟਰੋਂਗ ਸਰਕਾਰ ਚਾਹੀਦੀ ਹੈ ਤੇ ਉਹ ਬਾਹਰੋਂ ਹਮਾਇਤ ਜਿਹੜੀ ਆ ਉਹ ਕਰ ਰਹੀ ਹੈ, ਪਰ ਦੂਜੇ ਪਾਸੇ ਨਾਲ ਦੀ ਨਾਲ ਹੁਣ ਉਹਨੇ ਆਪਣੀ ਕਹਾਣੀ ਜਿਹੜੀ ਹੈ ਉਹ ਪਾਉਣੀ ਸ਼ੁਰੂ ਕਰਤੀ ਹੈ। ਜਦੋਂ ਉਹਨੂੰ ਦਿਖਦਾ ਕਿ ਸ਼ਿਵ ਸੈਨਾ ਦੂਰ ਜਾ ਰਹੀ ਹੈ ਤੇ ਉਹਨੇ ਜਿਹੜਾ ਦੀ ਇਹ ਕਹਿਣਾ ਸ਼ੁਰੂ ਕਰਤਾ ਕਿ ਕੁਝ ਚੀਜ਼ਾਂ ਦੇ ਵਾਸਤੇ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਉਹ ਸਪਸ਼ਟ ਕਰੇ, ਫਿਰ ਅਸੀਂ ਹਮਾਇਤ ਦੇ ਬਾਰੇ ਜਿਹੜੀ ਹੈ ਜੀ ਉਹ ਗੱਲ ਕਰਾਂਗੇ। ਕੱਲ ਨੂੰ ਜਿਹੜੇ ਫਡਨਵੀਸ ਨੇ ਜੀ ਉਹ ਇਹ ਕਹਿੰਦੇ ਨੇ ਕਿ ਜਦੋਂ ਇੱਥੇ ਬਹੁਮਤ ਸਿੱਧ ਕਰਨਾ ਹੈ ਕੱਲ ਨੂੰ, ਕਿਉਂਕਿ ਬਹੁਮਤ ਸਿੱਧ ਕੀਤਾ ਜਾਊਗਾ ਉਸ ਤੋਂ ਬਾਅਦ ਜਿਹੜਾ ਜੀ ਸਪੀਕਰ ਦੀ ਚੋਣ ਹੋਊਗੀ ਤੇ ਫਿਰ ਜਿਹੜਾ ਜੀ ਮੰਤਰੀ ਮੰਡਲ ਜਿਹੜਾ ਉਹਦੇ ਵਿੱਚ ਵਿਸਥਾਰ ਕੀਤਾ ਜਾਊਗਾ। ਉਹ ਆਪਣੇ ਪੱਤੇ ਜਿਹੜੇ ਨੇ ਉਹ ਖੋਲਣੇ ਨਹੀਂ ਚਾਹੁੰਦੇ। ਸ਼ਿਵ ਸੈਨਾ ਕਹਿੰਦੀ ਆ ਕਿ ਉਹਦੇ ਤੋਂ ਪਹਿਲਾਂ ਬਹੁਮਤ ਸਿੱਧ ਕਰਨ ਤੋਂ ਪਹਿਲਾਂ ਉਹ ਕਿਸੇ ਨਾ ਕਿਸੇ ਸਮਝੌਤੇ ਦੇ ਉੱਤੇ ਜਿਹੜਾ ਜੀ ਉਹ ਅੱਪੜ ਜਾਵੇ। ਸੋ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਜੀ ਆਪੋ ਆਪਣਾ ਦਾਅ ਲਾਉਣ ਦੇ ਚੱਕਰ ਦੇ ਵਿੱਚ ਨੇ। ਅਜੇ ਵਿਧਾਨ ਸਭਾ ਦੇ ਵਿੱਚ ਸਹੁੰ ਜਿਹੜੀ ਆ ਜੀ ਉਹ ਚੁਕਾਈ ਜਾ ਰਹੀ ਆ। ਕੱਲ ਦਾ ਦਿਨ ਜਿਹੜਾ ਜੀ ਉਹ ਅਹਿਮ ਰਹੂਗਾ। ਅੱਜ ਦਾ ਦਿਨ ਇਸ ਪੱਖੋਂ ਅਹਿਮ ਹੈ ਕਿ ਜੇ ਸੌਦਾ ਸ਼ਿਵ ਸੈਨਾ ਦੇ ਨਾਲ ਕਿਸੇ ਸਿਰੇ ਨਹੀਂ ਚੜ੍ਹਦਾ ਤੇ ਫਿਰ ਉਹ ਕੀ ਸਟੈਂਡ ਲੈਂਦੀ ਆ। ਜੇ ਉਹ ਜਿਹੜੀ ਬਹੁਮਤ ਸਿੱਧ ਕਰਨਾ ਹੈ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਸਾਥ ਨਹੀਂ ਦੇਊਗੀ ਤਾਂ ਇਹ ਵੀ ਸਮਝਿਆ ਜਾਊਗਾ ਜੀ ਕਿ ਫਿਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹਦੇ ਨਾਲ ਸਮਝੌਤਾ ਨਹੀਂ ਕਰੂਗੀ ਤੇ ਉਹ ਇਕੱਲੀ ਚੱਲ ਸਕਦੀ ਹੈ। ਜਿਹੜੇ ਛੋਟੇ ਮੋਟੇ ਗਰੁੱਪ ਨੇ ਉਹਨਾਂ ਨੂੰ ਨਾਲ ਲਿਆ ਸਕਦੀ ਹੈ। ਜੀ ਬੜੀ ਉਥਲ ਪੁਥਲ ਹੋਣ ਵਾਲੀ ਹੈ। ਤੇ ਅੱਗੇ ਆਪਾਂ ਕੱਲ ਗੱਲ ਕੀਤੀ ਸੀ ਇੱਕ ਬਾਬਾ ਰਾਮਪਾਲ ਦੀ,
ਤੇ ਉਸ ਤੇ ਵੀ ਗ੍ਰਿਫਤਾਰੀ ਦੇ ਜਿਹੜੇ ਹੁਕਮ ਆ ਜਾਰੀ ਹੋ ਚੁੱਕੇ ਨੇ ਜੀ ਹਾਈ ਕੋਰਟ ਵੱਲੋਂ। ਇਹ ਐਕਚੁਅਲੀ ਜਿਹੜਾ ਜੀ ਉਹ ਰਾਮਪਾਲ ਹੈ ਕਿ ਹੁਣ ਉਹਨਾਂ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜਾ ਜੀ ਬੜਾ ਸਵਾਲ ਉੱਠ ਰਿਹਾ ਹੈ ਕਿ ਇਹ ਕਿਹੜਾ ਹੋਇਆ ਜਿਹੜਾ ਨਵਾਂ ਉੱਠ ਕੇ ਖੜਾ ਹੋ ਗਿਆ। ਇਹਨਾਂ ਦੀ ਬਰਵਾਲਾ ਪੈਂਦਾ ਹੈ ਸਰਸੇ ਦੇ ਵਿੱਚ, ਜਿੱਥੋਂ ਇਹ ਆਪਣਾ ਘੌਂਸਲਾ ਜਿਹੜਾ ਸ਼ੁਰੂ ਕੀਤਾ ਔਰ ਉੱਥੇ ਜਿਹੜਾ ਜੀ ਇਹਦਾ ਕੰਮ ਇਹ ਆ ਕਿ ਦੂਜਿਆਂ ਦੇ ਖਿਲਾਫ ਜਿਹੜਾ ਬੋਲੋ ਤੇ ਭੜਕਾਊ ਜਿਹੜਾ ਜੀ ਉਹ ਭਾਸ਼ਣ ਕਰੋ। ਇਹ ਮਾਮਲਾ ਜਿਹੜਾ ਜੀ 2010 ਦਾ ਤੋਂ ਚੱਲ ਰਿਹਾ ਹੈ ਕਿ ਉਹਦੇ ਭੜਕਾਊ ਭਾਸ਼ਣ ਦੀ ਵਜ੍ਹਾ ਕਰਕੇ ਕੁਝ ਡੈਥ ਜਿਹੜੀਆਂ ਹੋ ਗਈਆਂ ਸੀਗੀਆਂ। ਉਸੇ ਮਾਮਲੇ ਦੇ ਵਿੱਚ ਉਹਨੂੰ ਜਿਹੜਾ ਜੀ ਖਿੱਚਿਆ ਹੋਇਆ 46 ਵਾਰੀ ਜਿਹੜਾ ਜੀ ਉਹ ਅਦਾਲਤ ਦੇ ਵਿੱਚ ਛੋਟ ਲੈ ਚੁੱਕਾ ਜੀ ਇੱਥੇ ਸ਼ਾਮਲ ਨਾ ਹੋਣ ਦੀ। ਔਰ ਫਿਰ ਕਹਿੰਦਾ ਜੀ ਕਿ ਉਹ ਬਿਮਾਰ ਹੈ। ਜਿਹੜੀ ਉਹਦੀ ਮੈਡੀਕਲ ਰਿਪੋਰਟ ਸੀ ਉਹ ਰੱਦ ਕਰ ਦਿੱਤੀ ਪੰਜਾਬ ਹਰਿਆਣਾ ਹਾਈ ਕੋਰਟ ਨੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਣ ਇਹ ਕਿਹਾ ਕਿ 17 ਨਵੰਬਰ ਨੂੰ ਸਵੇਰੇ 10 ਵਜੇ ਇਹਨੂੰ ਰਾਮਪਾਲ ਨੂੰ ਗ੍ਰਿਫਤਾਰ ਕਰਕੇ ਜਿਹੜਾ ਜੀ ਇੱਥੇ ਲਿਆਂਦਾ ਜਾਵੇ। ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਹਨੇ ਇਹ ਵੀ ਕਹਿ ਦਿੱਤਾ ਕਿ ਜੇ 10 ਵਜੇ 17 ਨਵੰਬਰ ਨੂੰ ਰਾਮਪਾਲ ਪੇਸ਼ ਨਾ ਹੋਇਆ ਤਾਂ ਹਰਿਆਣਾ ਪੁਲਿਸ ਦੇ ਮੁਖੀ ਤੇ ਗ੍ਰਹਿ ਸਕੱਤਰ ਜਿਹੜੇ ਆਪਣੀਆਂ ਫਾਈਲਾਂ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੇਸ਼ ਹੋਣ ਤੇ ਦੱਸਣ ਕਿ ਇਸ ਬੰਦੇ ਨੂੰ ਅਜੇ ਤੱਕ ਖੁੱਲ੍ਹਾ ਕਿਉਂ ਛੱਡਿਆ ਹੋਇਆ। ਜਿਹੜੇ ਉਹਦੇ ਚੇਲੇ ਚਾਟੜੇ ਨੇ ਜੀ, ਬੇਸ਼ੱਕ ਉਹ ਚੰਡੀਗੜ੍ਹ ਦੇ ਵਿੱਚ ਨਹੀਂ ਆਏ ਪੰਜਾਬ ਹਰਿਆਣਾ ਹਾਈ ਕੋਰਟ ਦੀ ਇਸ ਪੇਸ਼ੀ ਦੇ ਮੌਕੇ ਦੇ ਉੱਤੇ, ਇੱਕ ਜਾਣ-ਬੁੱਝ ਕੇ ਗਿਣੀ ਮਿੱਤੀ ਜਿਹੜੀ ਸੀ ਚਾਲ ਦੇ ਤਹਿਤ। ਪਿਛਲੀ ਵਾਰੀ ਉਹਨਾਂ ਨੇ ਚੰਡੀਗੜ੍ਹ ਸਾਰਾ ਜਾਮ ਕਰ ਦਿੱਤਾ ਸੀਗਾ। ਇਸ ਵਾਰੀ ਪੁਲਿਸ ਦੇ ਵੱਲੋਂ ਬੜੇ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਕੀਤੇ ਗਏ ਸੀ। ਹੁਣ ਜਿਹੜਾ ਇਹਦਾ ਡੇਰਾ ਬਰਵਾਲਾ ਹੈ ਉੱਥੇ ਇਸ ਵੇਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਜੀ ਡੇਰੇ ਦੇ ਬਾਹਰ ਖੜੇ ਨੇ ਔਰ ਇਹ ਕਹਿ ਰਹੇ ਨੇ ਕਿ ਅਸੀਂ ਉਹਦੀ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਨਹੀਂ ਹੋਣ ਦੇਵਾਂਗੇ। ਔਰ ਡੰਡੇ ਸੋਟੇ ਲੈ ਕੇ ਤੇ ਜਿਹੜਾ ਉਹ ਕਮਾਂਡੋ ਬਣਾਈ ਫਿਰਦਾ ਆਪਣੇ ਹੀ, ਉਹ ਵੀ ਜਿਹੜੇ ਉੱਥੇ ਖੜੇ ਨੇ। ਇੱਕ ਬੰਦੇ ਨੂੰ ਇਸ ਲੈਵਲ ਤੱਕ ਪਹਿਲਾਂ ਵੱਡਾ ਹੋਣ ਦਿੱਤਾ ਗਿਆ ਕਿ ਉਹ ਆਪਣੇ ਕਮਾਂਡੋ ਖੜੇ ਕਰ ਲਏ, ਆਪਣੇ ਇੰਨੇ ਚੇਲੇ ਚਾਟੜੇ ਜਿਹੜੇ ਆ ਜੀ ਉਹ ਖੜੇ ਕਰ ਲਏ ਤੇ ਹੁਣ ਉਹਨੂੰ ਫੜਨ ਦੇ ਵਾਸਤੇ ਜਿਹੜੀਆਂ ਜੀ ਵਿਉਂਤਾਂ ਗੁੰਦੀਆਂ ਜਾ ਰਹੀਆਂ ਨੇ। ਦੇਖਦੇ ਹਾਂ 17 ਤਰੀਕ ਨੂੰ ਜਿਹੜੀ ਹਰਿਆਣੇ ਦੀ ਪੁਲਿਸ ਹੈ ਉਹ ਇਸ ਮਾਮਲੇ ਦੇ ਉੱਤੇ ਕੀ ਜਿਹੜਾ ਦੀ ਸਟੈਂਡ ਲੈਂਦੀ ਹੈ। ਹੁਣ ਉਹਦੇ ਕੋਲੇ ਰਾਹ ਕੋਈ ਬਚਿਆ ਨਹੀਂਗਾ ਇਹਨੂੰ ਗ੍ਰਿਫਤਾਰ ਕਰਨ ਤੋਂ ਬਿਨਾਂ। ਪਰ ਦੂਜਾ ਪੱਖ ਇਹ ਹੈ ਕਿ ਜਿੰਨੇ ਲੋਕ ਉਹਨੇ ਆਪਣੇ ਡੇਰੇ ਦੇ ਬਾਹਰ ਖੜੇ ਕਰ ਲਏ ਨੇ ਉਹ ਰਾਮਪਾਲ ਦੀ ਗ੍ਰਿਫਤਾਰੀ ਕਿਵੇਂ ਹੋਣ ਦੇਣਗੇ, ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣ ਗਿਆ ਜੀ। ਨਵੀਂ ਬਣੀ ਬੀਜੇਪੀ ਦੀ ਜਿਹੜੀ ਸਰਕਾਰ ਹੈ ਜੀ ਉਹਦੇ ਵਾਸਤੇ ਇਹ ਇੱਕ ਪਰਖ ਦੀ ਘੜੀ ਹੈ ਜੀ, ਉਹ ਇਸ ਪੱਖੋਂ ਕਿ ਉਹ ਕਿਵੇਂ ਇਹਨੂੰ ਜਿਹੜਾ ਜੀ ਉਹ ਗ੍ਰਿਫਤਾਰ ਕਰਕੇ ਲਿਆਉਂਦੀ ਹੈ। ਜੀ ਤੇ ਨਾਲ ਲੱਗਦੀ ਗੱਲ ਜੀ ਇਹ ਵੀ ਪੁੱਛਦੇ ਹਾਂ ਅਸੀਂ ਕਿ ਪੰਜਾਬ ਦੇ ਵਿੱਚ ਜਿਵੇਂ ਨੌਜਵਾਨਾਂ ਦੀ ਫੜੋ ਫੜਾਈ ਜਾਰੀ ਆ, ਉਸ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਮੇਧ ਸੈਣੀਆਂ ਉਹ ਬੇਕਸੂਰ ਸਿੱਖਾਂ ਨੂੰ, ਨੌਜਵਾਨਾਂ ਨੂੰ ਫੜ ਰਹੀ ਆ। ਪਰ ਪੰਜਾਬ ਦੇ ਵਿੱਚ ਆਪਾਂ ਪਿਛਲੇ ਸਮੇਂ ਤੋਂ ਗੱਲ ਕਰਦੇ ਆਏ ਆ, ਇੰਨੀਆਂ ਲੁੱਟ ਖਸੁੱਟਿਆ, ਇੰਨੇ ਕਤਲ ਹੋ ਰਹੇ ਆ ਜਾਂ ਇੰਨਾ ਡਰੱਗ ਆ, ਉਸ ਦੇ ਉੱਤੇ ਕੋਈ ਧਿਆਨ ਤੇ ਨਹੀਂ ਦਿੱਤਾ ਗਿਆ। ਪਰ ਹੁਣ ਕੀ ਸ਼ੋਅ ਕਰਨਾ ਚਾਹੁੰਦੇ ਨੇ ਪ੍ਰਕਾਸ਼ ਸਿੰਘ ਬਾਦਲ ਇੰਨੀ ਨੌਜਵਾਨਾਂ ਦੀ ਫੜੋ ਫੜਾਈ ਕਰਕੇ? ਫਰੀਦਕੋਟ ਦੇ ਵਿੱਚ ਜਿਹੜਾ ਧਰਨਾ ਲੱਗਿਆ ਹੋਇਆ, ਇੱਕ ਮਨੋਜ ਕਪੂਰ ਜਿਹੜਾ ਗਾਇਬ ਹੋਇਆ, ਉਹਨੂੰ ਲੈ ਕੇ ਜੀ ਇਹ ਧਰਨਾ ਜਿਹੜਾ 174ਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ। ਫਰੀਦਕੋਟ ਦੇ ਵਿੱਚ ਜਿਹੜੇ ਨੌਜਵਾਨ ਜਿਹੜੇ ਅਜੇ ਤੱਕ ਲੱਭ ਨਹੀਂ ਰਹੇ, ਲਾਪਤਾ ਹੋਏ ਨੇ, ਉਸ ਮਾਮਲੇ ਦੇ ਉੱਤੇ ਅੱਟੀ ਪਲਾਹੀ ਹੱਥ ਜਿਹੜਾ ਜੀ ਉਹ ਪੁਲਿਸ ਮਾਰ ਰਹੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਮਹੀਨੇ ਦਾ ਸਮਾਂ ਦਿੱਤਾ ਸੀਗਾ। ਹੁਣ ਇਸ ਮਹੀਨੇ ਦੀ 25 ਤਰੀਕ ਤੱਕ ਦਾ ਉਹਨਾਂ ਕੋਲੇ ਸਮਾਂ ਆ। ਪਿਛਲੀ ਵਾਰੀ ਉਹਨਾਂ ਨੇ ਪੇਸ਼ ਹੋ ਕੇ ਕਿਹਾ ਸੀਗਾ ਅਜੇ ਕੁਛ ਨਹੀਂ ਪਤਾ, ਟਾਈਮ ਹੋਰ ਚਾਹੀਦਾ, ਟਾਈਮ ਹੋਰ ਲੈ ਲਿਆ। ਜਿਹੜੇ ਫਰੀਦਕੋਟ ਦੇ ਵਿੱਚੋਂ ਗਾਇਬ ਹੋਏ ਲੋਕ, ATM ਜਿਹੜੇ ਤੋੜੇ ਗਏ, ਮਨੋਜ ਕਪੂਰ ਕੋਲੇ ਪਾਸਵਰਡ ਸੀਗੇ, ਉਹ ATM ਕਿਹਨੇ ਤੋੜੇ, ਮਨੋਜ ਕਿੱਥੇ ਗਿਆ, ਬਾਕੀ ਜਿਹੜੇ ਲੋਕ ਅਗਵਾ ਹੋਏ ਉਹ ਕਿੱਥੇ ਗਏ, ਕਿਸੇ ਨੂੰ ਕੁਝ ਨਹੀਂ ਪਤਾ। ਔਰ ਹੁਣ ਇਹ ਜਿਹੜੇ ਜੀ ਥਾਈਲੈਂਡ ਤੋਂ ਜਾ ਕੇ ਇਹਨਾਂ ਨੇ ਮਿੰਟੋ ਮਿੰਟੀ ਫੜ ਕੇ ਲੈ ਆਂਦੇ ਜੀ, ਇਹ ਕਿਵੇਂ ਲੈ ਆਂਦੇ? ਇਹ ਕਈ ਤਰ੍ਹਾਂ ਦੇ ਸਵਾਲੀਆ ਚਿੰਨ੍ਹ ਜਿਹੜੇ ਉਹ ਖੜੇ ਕਰ ਰਹੇ ਨੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜਾ ਬਿਆਨ ਸੀਗਾ ਸੁਲਤਾਨਪੁਰ ਲੋਧੀ ਦੇ ਵਿੱਚ ਦਿੱਤਾ ਗਿਆ ਕਿ ਜੇ ਅਕਾਲੀ BJP ਗੱਠਜੋੜ ਟੁੱਟਿਆ ਤਾਂ ਪੰਜਾਬ ਦੇ ਅਮਨ ਨੂੰ ਖਤਰਾ ਹੋਊਗਾ, ਉਹ ਬਿਆਨ ਦੇ ਕੇ ਚਲੇ ਗਏ ਤੇ ਪੁਲਿਸ ਨੇ ਨਾਲ ਦੀ ਨਾਲ ਜਿਹੜੀ ਕਾਰਵਾਈ ਸੀ ਉਹ ਪਾਉਣੀ ਸ਼ੁਰੂ ਕਰ ਦਿੱਤੀ। ਰਮਨਦੀਪ ਸਿੰਘ ਸਨੀ ਜਿਹੜਾ ਬਠਿੰਡੇ ਤੋਂ ਫੜਿਆ, ਉਹ ਫੇਸਬੁੱਕ ਦੇ ਰਾਹੀਂ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਉਹ ਜੁੜਿਆ। ਜਿੰਨਾ ਕੁ ਸਮਾਨ ਉਹ ਤੋਂ ਫੜਿਆ ਜੀ, ਉਹ ਤੋਂ ਲੱਗਦਾ ਨਹੀਂ ਕਿ ਕੋਈ ਬਹੁਤ ਵੱਡੀ ਕਿਸੇ ਕਾਰਵਾਈ ਨੂੰ ਇੱਥੇ ਅੰਜਾਮ ਦੇ ਸਕਦਾ ਸੀਗਾ। ਪਰ ਜਿਹੜਾ ਪੁਲਿਸ ਹੈ ਜੀ ਉਹ ਇਹ ਕਹਿੰਦਾ ਹੈ ਕਿ ਇਹ ਤੰਤਰ ਕਾਫੀ ਜਿਹੜਾ ਉਹ ਫੈਲਿਆ ਹੋਇਆ। ਜੇ ਫੈਲਿਆ ਤੇ ਇੰਨੀ ਦੇਰ ਦੀ ਪੁਲਿਸ ਜਿਹੜੀ ਉਹ ਕਿੱਥੇ ਸੀ? ਹੁਣ ਜਦੋਂ ਅਕਾਲੀ BJP ਦੇ ਵਿਚਾਲੇ ਤਰੇੜਾਂ ਆਉਣੀਆਂ ਸ਼ੁਰੂ ਹੋਈਆਂ ਨੇ, ਉਦੋਂ ਹੀ ਇਹਨਾਂ ਨੂੰ ਰੁਲਦਾ ਸਿੰਘ ਦਾ ਕਤਲ ਜਿਹੜਾ ਉਹ ਕਿਵੇਂ ਚੇਤੇ ਆਇਆ ਤੇ ਝੱਟ ਦੇਣੀ ਉਹਦੇ ਉੱਤੇ ਹੁਣ ਕਾਰਵਾਈਆਂ ਕਿਵੇਂ ਹੋਣ ਲੱਗੀਆਂ ਜੀ? ਸਵਾਲ ਤਾਂ ਬਹੁਤ ਵੱਡਾ ਖੜਾ ਜੀ। ਇੱਕ
ਜੀ ਤੇ ਜੀ ਅੱਗੇ ਇੱਕ ਨਾਲ ਲੱਗਦੀ ਹੈ ਕਿ ਇੱਕ ਸਿੱਖ ਹੈ ਜਿਹੜਾ ਉਹ ਪਾਕਿਸਤਾਨ ਨੂੰ ਗਿਆ ਸੀਗਾ ਗੁਰਧਾਮਾਂ ਦੀ ਯਾਤਰਾ ਨੂੰ, ਤੇ ਉਸ ਨੂੰ 14 ਸਾਲ ਦੀ ਜਿਹੜੀ ਸਜ਼ਾ ਸੁਣਾ ਦਿੱਤੀ ਗਈ ਆ, ਤੇ ਉਸ ਦੇ ਸਬੰਧ ਆ ਜਿਹੜੇ ਉਹ ਵੀ ISI ਦੇ ਨਾਲ ਦੱਸੇ ਜਾਂਦੇ ਆ, ਜਦ ਕਿ ਉਹ ਇੱਕ ਗਨਮੈਨ ਸੀਗਾ ਕਿਸੇ ਕਾਲਜ ਦੇ ਸਾਹਮਣੇ। ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਸੁਖਦੇਵ ਸਿੰਘ ਭੋਲਾ ਜੀ, ਉਹ ਕਿਉਂਕਿ ਕਈ ਵਾਰੀ ਗਿਆ ਹੈ ਜੀ ਪਾਕਿਸਤਾਨ ਦੀ ਯਾਤਰਾ ਦੇ ਉੱਤੇ, ਔਰ ਸਰਕਾਰ ਨੇ ਇਹ ਕਿਹਾ ਜਾ ਰਿਹਾ ਕਿ ਸੀਕ੍ਰੇਟ ਐਕਟ ਦੇ ਤਹਿਤ ਉਹਦੇ ਉੱਤੇ ਕੇਸ ਜਿਹੜਾ ਜੀ ਉਹ ਦਰਜ ਕੀਤਾ, ਔਰ ਅਦਾਲਤ ਨੇ ਜਿਹੜਾ ਇਹ ਸੁਖਦੇਵ ਸਿੰਘ ਭੋਲਾ ਉਹਨੂੰ 14 ਸਾਲ ਦੀ ਕੈਦ ਜਿਹੜੀ ਆ ਉਹ ਸੁਣਾਈ ਹੈ। ਉਹ ਹੁਣ ਪੈਰੋਲ ਦੇ ਉੱਤੇ ਜਿਹੜਾ ਜੀ ਆਇਆ, ਔਰ ਉਹ ਇਹ ਕਹਿੰਦਾ ਜੀ ਕਿ ਉਹ ਬਤੌਰ ਗਨਮੈਨ ਦੇ ਤੌਰ ਦੇ ਉੱਤੇ ਜਾਂਦਾ ਸੀਗਾ। ਸਿਰਫ ਇੱਕ ਗੱਲ ਦਾ ਸ਼ੱਕ ਜਿਹੜਾ ਜੀ ਉਹਦੇ ਉੱਤੇ ਇਹ ਹੋਇਆ ਕਿ ਇੰਨੀ ਵਾਰੀ ਉਹਨੇ ਪਾਕਿਸਤਾਨ ਦੀ ਯਾਤਰਾ ਜਿਹੜੀ ਹੈ ਜੀ ਉਹ ਕਿਉਂ ਕੀਤੀ ਹੈ, ਔਰ ਇਹ ਕਿਹਾ ਗਿਆ ਜੀ ਕਿ ਉਹ ਉੱਥੇ ISI ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਮਿਲਦਾ ਰਿਹਾ। 14 ਸਾਲ ਦੀ ਸਜ਼ਾ ਹੋਈ ਹੈ ਜੀ ਉਹ ਸਿੱਧ ਕਰਨ ਦੇ ਵਾਸਤੇ, ਕਿਉਂਕਿ ਇਹ ਨਹੀਂ ਕਿਤੇ ਪਤਾ ਜੀ ਕਿ ਕਿਹੜੇ ਪ੍ਰੂਫ ਜਿਹੜੇ ਨੇ ਉਹ ਲਾਏ ਨੇ ਪੁਲਿਸ ਨੇ। ਜੇ ਪ੍ਰੂਫ ਲਾਏ ਹੋਣਗੇ ਕੋਈ ਨਾ ਕੋਈ, 14 ਸਾਲ ਦੀ ਸਜ਼ਾ ਹੋਈ ਹੈ ਜੀ। 14 ਸਾਲ ਦੀ ਸਜ਼ਾ ਕੋਈ ਥੋੜੀ ਨਹੀਂ ਹੁੰਦੀ, ਉਮਰ ਕੈਦ ਹੈ ਜੀ ਆਲਮੋਸਟ। ਜੀ ਬਿਲਕੁਲ। ਤੇ ਅੱਗੇ ਜੀ ਇੱਕ ਜਿਹੜਾ ਮੋਦੀ ਦੇ ਜਿਹੜੇ ਕਈ ਸਾਰੇ ਮੰਤਰੀ ਆ ਉਹ ਦਾਗੀ ਆ, ਉਹਨਾਂ ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ। ਸਵਾਲ ਜਿਹੜੇ ਨੇ ਉੱਠੇ ਨੇ ਜੀ, ਕਿਉਂਕਿ ਇਹ ਸਵਾਲ ਉੱਠ ਰਿਹਾ ਹੈ ਕਿ ਜਦੋਂ ਸਵੱਛ ਭਾਰਤ ਅਭਿਆਨ ਦਾ ਤਾਂ ਰੌਲਾ ਪਾਇਆ ਜਾ ਰਿਹਾ, ਫਿਰ ਸਵੱਛ ਕੈਬਨਿਟ ਜਿਹੜੀ ਹੈ ਉਹ ਕਿਉਂ ਨਹੀਂ ਜਿਹੜੀ ਬਣਾਈ ਗਈ। ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਮੰਤਰੀ ਮੰਡਲ ਦੇ ਵਿੱਚ ਕੁਝ ਸ਼ਾਮਲ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਕੇਸ ਜਿਹੜੇ ਨੇ ਉਹ ਚੱਲ ਰਹੇ ਨੇ। ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਇਹਨਾਂ ਵਿਵਾਦਤ ਆਗੂਆਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰਨ ਦੇ ਉੱਤੇ ਨਿਖੇਧੀ ਜਿਹੜੀ ਉਹ ਕੀਤੀ ਆ। ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਦੀ ਰਿਪੋਰਟ ਜਿਹੜੀ ਆ ਜੀ ਉਹ ਇਹ ਕਹਿੰਦੀ ਆ ਕਿ 21 ਨਵੇਂ ਮੰਤਰੀ ਜਿਹੜੇ ਸ਼ਾਮਲ ਕੀਤੇ ਗਏ ਨੇ, ਇਹਦੇ ਵਿੱਚੋਂ 11 ਦੇ ਖਿਲਾਫ ਅਪਰਾਧਿਕ ਕੇਸ ਚੱਲ ਰਹੇ ਨੇ। ਇਹਦੇ ਵਿੱਚ ਕਤਲ ਕਰਾਉਣ ਦੀ ਕੋਸ਼ਿਸ਼, ਇਰਾਦਾ ਕਤਲ, ਫਿਰਕੂ ਅਸ਼ਾਂਤੀ ਫੈਲਾਉਣਾ, ਚੋਣ ਉਲੰਘਣਾ ਦੇ ਮਾਮਲੇ ਜਿਹੜੇ ਸ਼ਾਮਲ ਨੇ। ਬੇਸ਼ੱਕ BJP ਦੇ ਆਗੂ ਕਹਿੰਦੇ ਨੇ ਕਿ ਐਵੇਂ ਦੋਸ਼ ਲਾਉਣ ਵਾਲੀ ਗੱਲ ਹੈ, ਇਹ ਗਲਤ ਹੈ, ਜਦੋਂ ਕਿ ਜਿਹੜੇ ਨੱਡਾ ਇੱਕ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਜੀ ਉਹਦੇ ਉੱਤੇ ਤਾਂ ਜਿਹੜੇ ਜੀ 21 ਦੇ ਕਰੀਬ ਮਾਮਲੇ ਉਹ ਦਰਜ ਨੇ ਜੀ। ਜਿਹੜਾ ਇੱਕ ਜਿਹੜਾ ਮੰਤਰੀ ਸ਼ਾਮਲ ਕੀਤਾ ਗਿਆ YS ਚੌਧਰੀ, ਉਹਦੇ ਉੱਤੇ 317 ਕਰੋੜ ਰੁਪਏ ਦਾ ਉਹਨੇ ਕਰਜ਼ਾ ਨਹੀਂ ਮੋੜਿਆ ਜੀ। ਇਹ ਮਾਮਲਾ ਉਹਦੇ ਉੱਤੇ ਚੱਲ ਰਿਹਾ। ਰਾਮ ਸ਼ੰਕਰ ਕਥੇਰੀਆ ਜਿਹੜਾ ਪੰਜਾਬ ਮਾਮਲਿਆਂ ਦਾ BJP ਦਾ ਇੰਚਾਰਜ ਵੀ ਲਾਇਆ ਸੀਗਾ ਜੀ, ਉਹਦੇ ਉੱਤੇ 23 ਕੇਸ ਦਰਜ ਨੇ ਜੀ। ਇਹ ਉਹਨੇ ਜਿਹੜਾ ਹਲਫਨਾਮਾ ਦਾਖਲ ਕੀਤਾ ਉਹਦੇ ਵਿੱਚ ਸ਼ਾਮਲ ਹੈ ਜੀ ਸਾਰੇ ਦੇ ਸਾਰੇ। ਨਵੇਂ ਬਣੇ ਮੰਤਰੀ ਗਿਰੀਰਾਜ ਜਿਹੜਾ ਜੀ ਉਹਦੇ ਉੱਤੇ 1.25 ਕਰੋੜ ਰੁਪਏ ਦੀ ਚੋਰੀ ਹੋਣ ਦਾ ਹਿਸਾਬ ਤਾਂ ਉਹਨੇ ਨਹੀਂ ਦਿੱਤਾ। ਇਹ ਬੰਦਾ ਉਹੀ ਹੈ ਜੀ ਜਿਹਨੇ ਇਹ ਕਿਹਾ ਸੀਗਾ ਜਿਹਨੂੰ ਨਰਿੰਦਰ ਮੋਦੀ ਪਸੰਦ ਨਹੀਂ ਉਹ ਪਾਕਿਸਤਾਨ ਚਲੇ ਜਾਵੇ ਜੀ। ਜਦੋਂ ਇਹ ਮੰਤਰੀ ਲਏ ਗਏ ਨੇ ਉਹਨਾਂ ਦਾ ਇਹ ਖੁਲਾਸਾ ਤਾਂ ਸਾਹਮਣੇ ਸੀਗਾ। ਇਹ ਕੇਸ ਉਹ ਨੇ ਜਿਹੜੇ ਉਹਨਾਂ ਨੇ ਹਲਫਨਾਮੇ ਦੇ ਵਿੱਚ ਆਪ ਦੱਸੇ ਨੇ। ਵਿਰੋਧੀ ਧਿਰ ਦੇ ਵੱਲੋਂ ਸਿਰਫ ਦੋਸ਼ ਨਹੀਂ ਲਾਏ ਗਏ, ਜਿਹਦੇ ਉੱਤੇ ਇਰਾਦਾ ਕਤਲ ਵਰਗੇ ਮੁਕੱਦਮੇ ਜਿਹੜੇ ਦਰਜ ਹੋਣ ਉਹ ਮੰਤਰੀ ਬਣ ਜਾਣ, ਤੇ ਫਿਰ ਉਹਨਾਂ ਤੋਂ ਤੁਸੀਂ ਕਿਹੋ ਜਿਹੀ ਆਸ ਰੱਖ ਸਕਦੇ ਹੋ ਕਿ ਸੁਥਰਾ ਪ੍ਰਸ਼ਾਸਨ ਦੇਣ ਦੇ ਵਿੱਚ ਕੋਈ ਕਦਮ ਵੀ ਪੁੱਟ ਸਕਣਗੇ ਜੀ। ਤੇ ਅੱਗੇ ਚੱਲਦੇ ਜੀ, ਜਿਵੇਂ ਅਕਾਲੀ ਭਾਜਪਾ ਆ, ਇਹਨਾਂ ਦੇ ਟੈਕਸ ਦੇ ਮੁੱਦੇ ਦੇ ਉੱਤੇ ਬੜਾ ਇਹ ਹਾਵੀ ਹੋਇਆ ਪਿਆ ਆ। ਜਿਹੜੀ ਅਕਾਲੀ BJP ਤਾਲਮੇਲ ਜਿਹੜੀ ਕਮੇਟੀ ਆ ਜੀ ਉਹਦਾ ਵੀ ਹੁਣ ਚੇਤਾ ਆ ਗਿਆ ਇਹਨਾਂ ਨੂੰ, ਕਿਉਂਕਿ ਪਿਛਲੇ ਸਮੇਂ ਤੋਂ ਤਾਂ ਇਹਦੀ ਮੀਟਿੰਗ ਹੀ ਕੋਈ ਨਹੀਂ ਹੋਈ। ਅਕਾਲੀ ਦਲ ਵਾਲੇ ਮੀਟਿੰਗ ਨਹੀਂ ਸੱਦਦੇ ਸਨ, ਕਮੇਟੀ ਜਿਹੜੀ ਬਣਾਤੀ। ਹੁਣ ਜਦੋਂ ਸੰਬੰਧ ਖਰਾਬ ਹੋ ਰਹੇ ਨੇ ਤਾਂ ਮੀਟਿੰਗ ਜਿਹੜੀ ਸੱਦ ਲਈ ਗਈ। ਡਿਨਰ ਤੇ ਲੰਚ ਡਿਪਲੋਮੇਸੀਜ਼ ਜਿਹੜੀਆਂ ਨੇ ਉਹ ਫਲॉप ਹੋ ਰਹੀਆਂ ਨੇ, BJP ਵਾਲੇ ਉਹਦੇ 'ਚ ਆ ਹੀ ਨਹੀਂ ਰਹੇ। ਇਹ ਜਿਹੜੀ ਮੀਟਿੰਗ ਹੋਈ ਹੈ ਇਹਦੇ ਵਿੱਚ 6 ਮੈਂਬਰ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਰਜਿੰਦਰ ਭੰਡਾਰੀ, ਅਸ਼ਵਨੀ ਸ਼ਰਮਾ, ਨਰਿਤਮ ਦੇਵ ਰੱਤੀ ਜਿਹੜੇ ਨੇ ਉਹ ਲੰਮੇ ਟਾਈਮ ਤੋਂ ਬਾਅਦ ਜਿਹੜੇ ਉਹ ਇਕੱਠੇ ਹੋਏ। ਜਿਹੜਾ ਟੈਕਸ ਜਿਹੜਾ ਲਾਇਆ ਗਿਆ ਖਾਸ ਤੌਰ ਦੇ ਉੱਤੇ ਬਿਜ਼ਨਸਮੈਨਾਂ ਦੇ ਉੱਤੇ, ਇਹਦੀ ਗੱਲਬਾਤ ਜਿਹੜੀ ਹੈ ਉਹ ਕੀਤੀ ਗਈ ਹੈ। ਜਿਹੜੀਆਂ ਪਹਿਲੀਆਂ ਮੀਟਿੰਗਾਂ ਜਿਹੜੀਆਂ ਦੇਰ ਪਹਿਲਾਂ ਹੋਈਆਂ ਸਨ ਉਹਦੇ ਵਿੱਚ ਜੋ ਕੁਝ ਉਲੀਕਿਆ ਗਿਆ ਸੀ ਉਹਦੀ ਗੱਲ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਉਠਾਈ ਕਿ ਉਹਦੇ ਉੱਤੇ ਕੀ ਕੀਤਾ, ਜਦੋਂ ਕੀਤਾ ਹੀ ਕੁਝ ਨਹੀਂ। ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਨੇ ਜਿਹਦੇ ਉੱਤੇ ਟੈਕਸ ਜ਼ਿਆਦਾ, ਗੁਆਂਢੀ ਸੂਬਿਆਂ ਦੇ ਵਿੱਚ ਇੱਥੇ ਟੈਕਸ ਦੀ ਜਿਹੜੀ ਹੈ ਜੀ ਉਹ ਪ੍ਰਤੀਸ਼ਤਤਾ ਘੱਟ ਹੈ। ਇਸ ਕਰਕੇ ਉਸ ਪਾਸੇ ਵੱਲ ਨੂੰ ਜਿਹੜੇ ਬਿਜ਼ਨਸਮੈਨ ਨੇ ਉਹ ਜਾ ਰਹੇ ਨੇ। ਇਹਦੇ ਵਿੱਚ ਹਾਊਸ ਟੈਕਸ ਦਾ ਮੁੱਦਾ ਜਿਹੜਾ ਜੀ ਉਹ ਵੀ ਉੱਭਰਿਆ। ਹੁਣ ਇਹ ਪ੍ਰੋਬਲਮ ਇਹ ਹੈ ਕਿ ਇਹ ਤਾਲਮੇਲ ਦੀ ਜਿਹੜੀ ਮੀਟਿੰਗ ਸੀਗੀ ਉਹਦੇ ਵਿੱਚੋਂ ਨਿਕਲਿਆ ਕੁਝ ਵੀ ਨਹੀਂ। ਇਹ ਤਾਲਮਟੋਲ ਕਮੇਟੀ ਹੈ ਜੀ, ਤਾਲਮੇਲ ਕਮੇਟੀ ਤਾਂ ਘੱਟ ਹੈ।
ਜਿਹੜੀ ਅਕਾਲੀ ਦਲ ਹੈ ਜੀ ਜਿਹੜਾ ਉਹਨੂੰ ਹੁਣ ਚੇਤਾ ਆਇਆ ਹੈ ਕਿ ਆਹ ਇੱਕ ਤਰੀਕਾ ਹੋ ਸਕਦਾ ਹੈ ਕਿ ਬੀਜੇਪੀ ਵਾਲਿਆਂ ਦੇ ਨਾਲ ਬੈਠਿਆ ਜਾਵੇ। ਜਿਹੜੀ ਬੀਜੇਪੀ ਵਾਲੇ ਨੇ ਜੀ ਉਹ ਇੱਕ ਬਹੁਤ ਵੱਡੀ ਗੇਮ ਜਿਹੜੀ ਹੈ ਉਹ ਖੇਡ ਰਹੇ ਨੇ ਅਕਾਲੀ ਦਲ ਦੇ ਨਾਲ। ਉਹਨਾਂ ਨੇ ਇੱਕ ਜਿਹੜੇ ਨੇਤਾ ਨੇ ਉਹਨਾਂ ਨੂੰ ਲਾਤਾ ਵੀ ਛੱਡੋ ਬੰਬ ਜਿਹੜੇ ਨੇ ਬਿਆਨਾਂ ਵਾਲੇ ਤੇ ਦੂਰ ਹੋਣ ਦੀ ਕੋਸ਼ਿਸ਼ ਕਰੋ। ਨਾਲ ਕੁਝ ਜਿਹੜੇ ਨੇ ਉਹ ਇਸ ਕਰਕੇ ਲਾਏ ਹੋਏ ਨੇ ਕਿ ਅਕਾਲੀਆਂ ਨੂੰ ਮੌਕਾ ਨਾ ਮਿਲੇ ਸੰਭਲਣ ਦਾ, ਇਸ ਕਰਕੇ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਹੌਸਲਾ ਦੇਈ ਚਲੋ ਕੋਈ ਨਹੀਂ ਗੱਠ ਜੋੜ ਨਹੀਂ ਟੁੱਟਦਾ, ਅਸੀਂ ਤੁਹਾਡੇ ਨਾਲ ਆ, ਇਹ ਤਾਂ ਨੌ ਮਾਸ ਦਾ ਰਿਸ਼ਤਾ ਹੈ, ਇਹ ਅੱਗੇ ਜਿਹੜਾ ਜੀ ਉਹ ਚੱਲੂਗਾ। ਇਹ ਜਿਹੜਾ ਜੀ ਤਾਲਮੇਲ ਕਮੇਟੀ ਜਿਹੜੀ ਹੈ ਜੀ ਉਹਦੇ ਵਿੱਚ ਇਹ ਕੀਤਾ ਜਾ ਰਿਹਾ, ਦੂਜੇ ਪਾਸੇ ਜਿਹੜੀ ਬਿਆਨਬਾਜ਼ੀ ਹੈ ਉਹ ਵੱਡੀ ਦਿੱਤੀ ਜਾ ਰਹੀ ਹੈ ਤਾਂ ਕਿ ਇਹਨਾਂ ਨੂੰ ਆਪਣੇ ਪੈਰਾਂ ਸਿਰ ਹੋਣ ਦਾ ਮੌਕਾ ਨਾ ਦਿੱਤਾ ਜਾਵੇ, ਨਾਲ ਦੀ ਨਾਲ ਜਿਹੜੀਆਂ ਜੜ੍ਹਾਂ ਨੇ ਉਹ ਵੀ ਵਧੀਆਂ ਜਾਣ। ਜੀ ਜੀ ਬਿਲਕੁਲ, ਬਹੁਤ ਕੁਝ ਜਿਹੜਾ ਹੋਣ ਵਾਲਾ ਹੈ ਆਉਣ ਵਾਲੇ ਟਾਈਮ ਦੇ ਵਿੱਚ। ਅੱਗੇ ਗੱਲ ਕਰੀਏ ਕਿ ਜਿਵੇਂ ਰੌਲੀ ਪਾਈ ਜਾ ਰਹੀ ਹੈ ਕਿ ਖਜ਼ਾਨਾ ਬਿਲਕੁਲ ਖਾਲੀ ਆ, ਪਰ ਜਿਹੜੇ ਬਹੁਤੇ ਮੰਤਰੀ ਸੰਤਰੀ ਆ ਜਾਂ ਕਈ ਉੱਚ ਅਫਸਰ ਆ, ਪਰ ਉਹਨਾਂ ਦੇ ਇੱਧਰ ਗੇੜੇ ਆ ਜਿਹੜੇ ਉਸੇ ਤਰ੍ਹਾਂ ਲੱਗ ਰਹੇ ਨੇ ਜੀ। ਬਿਲਕੁਲ ਜੀ, ਮਾਲੀ ਸੰਕਟ ਦੇ ਨਾਲ ਇਸ ਵੇਲੇ ਜੂਝ ਰਿਹਾ ਪੰਜਾਬ। ਸਹੀ ਪੁੱਛੋ ਤਾਂ ਪੰਜਾਬ ਦੇ ਵਿੱਚ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਜੀ। ਇੱਧਰੋਂ ਫੜ ਲਿਆ, ਇੱਧਰ ਦੇਤਾ, ਇੱਧਰੋਂ ਦਿੱਤਾ, ਇੱਧਰੋਂ ਫੜ ਲਿਆ। ਇਸ ਤਰੀਕੇ ਦੇ ਨਾਲ ਜਿਹੜੀ ਹਫ਼ਤਾਵਾਰੀ ਸਰਕਾਰ ਉਹ ਚਲਾਈ ਜਾ ਰਹੀ ਹੈ ਜੀ। ਅਕਸਰ ਸਰਕਾਰਾਂ ਉਹ ਸਫਲ ਹੁੰਦੀਆਂ ਨੇ ਜਿਨ੍ਹਾਂ ਦੇ ਕੋਲੇ ਇਹ ਏਜੰਡਾ ਹੋਵੇ ਅਗਲੇ ਕੁਝ ਸਾਲਾਂ ਦਾ, ਕਿ ਉਹਨਾਂ ਨੇ ਅਗਲੇ ਕੁਝ ਸਾਲਾਂ ਦੇ ਦੌਰਾਨ ਜਿਹੜਾ ਜੀ ਉਹ ਕੀ ਕਰਨਾ ਹੈ। ਇੱਥੇ ਏਜੰਡਾ ਤਾਂ ਹਫ਼ਤੇ ਦਾ ਕਿ ਮੰਡੇ ਕਿਸੇ ਨੂੰ ਦੇ ਦਿੱਤੇ, ਟਿਊਜ਼ਡੇ ਅਗਲੇ ਦਿਨ ਫੇਰ ਪੜ੍ਹਦੇ ਆ, ਕਿਸੇ ਤੋਂ ਇੱਧਰ ਦਿੱਤੇ ਇੱਧਰ ਪਾ ਲਏ ਜੀ। ਸੋ ਇਹ ਕਈ ਤਰ੍ਹਾਂ ਦੀਆਂ ਬੰਦਸ਼ਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ। ਜਿਹੜੇ ਡੀਏ ਨੇ ਉਹ ਕਲੀਅਰ ਨਹੀਂ ਹੋ ਰਹੇ, ਤਨਖਾਹਾਂ ਨਹੀਂ ਮਿਲ ਰਹੀਆਂ, ਪਰ ਇਹਦਾ ਕੋਈ ਅਸਰ ਨਾ ਮੁੱਖ ਮੰਤਰੀ ਦੇ ਉੱਤੇ ਆ, ਨਾ ਡਿਪਟੀ ਮੁੱਖ ਮੰਤਰੀ ਦੇ ਉੱਤੇ ਆ, ਨਾ ਮੰਤਰੀਆਂ ਦੇ ਉੱਤੇ ਆ, ਨਾ ਆਲਾ ਕਮਾਨ ਜਿਹੜੇ ਆਫੀਸਰਸ ਨੇ ਉਹਨਾਂ ਦੇ ਉੱਤੇ ਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਆਪਣੇ ਅਧਿਕਾਰੀਆਂ ਤੇ ਲਾਮ ਲਸ਼ਕਰ ਦੇ ਨਾਲ ਚੀਨ ਦੇ ਦੌਰੇ ਦੇ ਉੱਤੇ ਗਏ ਹੋਏ ਨੇ। ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਆਪਣੇ ਲਾਮ ਲਸ਼ਕਰ ਦੇ ਨਾਲ, ਵੱਡੇ ਲਾਮ ਲਸ਼ਕਰ ਦੇ ਨਾਲ ਸਪੇਨ ਦੇ ਦੌਰੇ ਦੀ ਤਿਆਰੀ ਖਿੱਚੀ ਬੈਠੇ ਨੇ। ਉਪ ਮੁੱਖ ਮੰਤਰੀ ਦੇ ਅਗਵਾਈ ਵਾਲੇ ਵਫਦ ਦੇ ਵਿੱਚ ਬਾਦਲ ਦੇ ਸਕੱਤਰ ਪਰਮਜੀਤ ਸਿੰਘ ਔਜਲਾ, ਮੰਤਰੀ ਅਨਿਲ ਜੋਸ਼ੀ, ਸਕੱਤਰ ਅਸ਼ੋਕ ਕੁਮਾਰ ਗੁਪਤਾ, ਸ਼ਹਿਰੀ ਵਿਭਾਗ ਦੇ ਸਕੱਤਰ ਏ ਰੇਣੂ ਪ੍ਰਸਾਦ ਸ਼ਾਮਲ ਨੇ। ਔਜਲਾ ਦੀ ਸੇਵਾ ਮੁਕਤੀ 30 ਨਵੰਬਰ ਨੂੰ ਹੋਣੀ ਹੈ, ਜਿਸ ਕਰਕੇ ਇਸ ਅਧਿਕਾਰੀ ਦੇ ਵੱਲੋਂ ਸਰਕਾਰੀ ਖਰਚੇ ਤੇ ਵਿਦੇਸ਼ ਜਾਣਾ ਇਹ ਆਪਣੇ ਆਪ ਦੇ ਵਿੱਚ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਦੌਰਿਆਂ ਦੇ ਉੱਤੇ ਕੀਤਾ ਜਾਣ ਵਾਲਾ ਜਿਹੜਾ ਖਰਚਾ ਉਹ ਬੋਰਡਾਂ ਤੇ ਅਥਾਰਟੀਆਂ ਦੇ ਵੱਲੋਂ ਜਿਹੜਾ ਜੀ ਉਹ ਕੀਤਾ ਜਾ ਰਿਹਾ। ਉਪ ਮੁੱਖ ਮੰਤਰੀ ਦੀ ਜਿਹੜੀ ਅਗਵਾਈ ਦੇ ਵਿੱਚ ਇਹ ਲਾਮ ਲਸ਼ਕਰ ਸਾਰਾ ਜਾਣਾ ਜੀ ਸਪੇਨ ਦੇ ਵਿੱਚ। ਇਹ ਰਾਜਧਾਨੀ ਬਾਰਸੀਲੋਨਾ ਦੇ ਵਿੱਚ 18, 19 ਤੇ 20 ਨਵੰਬਰ ਨੂੰ ਹੋਣ ਵਾਲੇ ਵਰਲਡ ਸਮਾਰਟ ਸਿਟੀ ਐਕਸਪੋ 2014 ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਜਾ ਰਿਹਾ ਜੀ। ਉੱਥੋਂ ਲਿਆਉਣਾ ਕੀ ਹੈ ਇਹ ਕਿਸੇ ਨੂੰ ਨਹੀਂ ਕੁਝ ਪਤਾ ਜੀ। ਇਹ ਸਾਰੇ ਜਿਹੜੇ ਦੌਰੇ ਨੇ ਲੋਕਾਂ ਦੇ ਸਿਰ ਦੇ ਉੱਤੇ ਕੀਤੇ ਜਾ ਰਹੇ ਨੇ। ਇੱਥੇ ਲੋਕ ਜਿਹੜੇ ਉਹ ਫਾਹੇ ਟੰਗੇ ਹੋਏ ਨੇ ਹਰ ਪੱਖੋਂ, ਤੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸਾਰੇ ਜਿਹੜੇ ਨੇ ਜੀ ਉਹਨਾਂ ਨੂੰ ਆਪਣੀ ਸਰਕਾਰੀ ਦੌਰਿਆਂ ਦੇ ਉੱਤੇ ਪੈਸੇ ਜਿਹੜੇ ਨੇ ਉਹ ਫੂਕੇ ਜਾ ਰਹੇ ਨੇ। ਜਦੋਂ ਬੋਰਡਾਂ ਤੇ ਅਥਾਰਟੀਆਂ ਤੋਂ ਪੈਸੇ ਚੁੱਕੇ ਜਾ ਰਹੇ ਨੇ ਫਿਰ ਉਹ ਕਰਜ਼ਾਈ ਹੋਣਗੇ। ਜਿਹੜੀਆਂ ਬੋਰਡਾਂ ਤੇ ਅਥਾਰਟੀ ਦੀਆਂ ਜ਼ਮੀਨਾਂ ਨੇ ਉਹ ਵੇਚ ਕੇ ਇਹ ਦੌਰੇ ਜਿਹੜੇ ਨੇ ਨਾ ਜੀ ਉਹ ਕੀਤੇ ਜਾ ਰਹੇ ਨੇ। ਇਹਨੂੰ ਕਹਿੰਦੇ ਨੇ ਪੰਜਾਬੀ 'ਚ ਅੱਡੀਆਂ ਚੁੱਕ ਕੇ ਫਾਹਾ ਲੈਣਾ। ਆਪਣੇ ਪੱਲਿਓ ਤਾਂ ਇਹਨਾਂ ਦੀ ਜੇਬ ਦੇ ਕੋਲ ਜਾਣਾ ਨਹੀਂ। ਪੰਜਾਬ ਨੂੰ ਜਿੰਨਾ ਕਰਜ਼ਾਈ ਕਰ ਸਕਦੇ ਨੇ ਦੋਨੋਂ ਜਦੋਂ ਦੀ ਨਾ ਜੀ ਉਹ ਹੋ ਕੇ ਕਰਜ਼ਾਈ ਕਰ ਰਹੇ ਨੇ। ਬਿਲਕੁਲ ਜੀ, ਫਾਹਾ ਤੇ ਲੋਕ ਲੈ ਰਹੇ ਆ, ਇਹ ਤਾਂ ਮੌਜਾਂ ਹੀ ਮਾਣ ਰਹੇ ਆ। ਅੱਗੇ ਗੱਲ ਕਰਦੇ ਹਾਂ ਜੀ, ਭਾਜਪਾ ਦਾ ਜਿਹੜਾ ਦਲਿਤ ਤੇ ਸਿੱਖ ਪੱਤਾ ਆ, ਇਹ ਕੀ ਅਕਾਲੀ ਦਲ ਲਈ ਖਤਰੇ ਦੀ ਘੰਟੀ ਨਹੀਂ ਬਣ ਸਕਦਾ? ਬਣ ਸਕਦਾ ਜੀ, ਬਿਲਕੁਲ ਬਣ ਸਕਦਾ ਹੈ। ਜਿਹੜਾ ਖਾਸ ਤੌਰ ਦੇ ਉੱਤੇ ਜਿਹੜਾ ਦਲਿਤ ਪੱਤਾ ਖੇਡਿਆ ਨਾ ਜੀ ਬੀਜੇਪੀ ਨੇ, ਉਹ ਨਿਰਸੰਦੇਹ ਇੱਕ ਬਹੁਤ ਵੱਡਾ ਖੋਰਾ ਜਿਹੜਾ ਜੀ ਉਹ ਲਾਊਗਾ ਅਕਾਲੀ ਦਲ ਦੇ ਵੋਟ ਬੈਂਕ ਨੂੰ। ਇੱਕ ਤਾਂ ਜਿਹੜਾ ਉਹਨਾਂ ਦੇ ਕੋਲੇ ਦਲਿਤ ਆਗੂ ਨੇ, ਉਹ ਚਾਹੇ ਸਰਵਣ ਸਿੰਘ ਫਲੋਰ ਹੋਵੇ, ਅਵਿਨਾਸ਼ ਚੰਦਰ ਹੋਵੇ, ਉਹ ਤਾਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਘੇਰੇ ਦੇ ਵਿੱਚ ਨੇ। ਬਦਲ ਰਹੇ ਹਾਲਾਤਾਂ ਦੇ ਵਿੱਚ, ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਜੀ ਸੈਂਟਰ ਦੇ ਅੰਡਰ, ਲੱਗਦਾ ਨਹੀਂ ਉਹਨਾਂ ਦੇ ਤੋਂ ਸ਼ਿਕੰਜਾ ਜਿਹੜਾ ਜੀ ਉਹ ਘੱਟ ਹੋਊਗਾ, ਬਲਕਿ ਹੋਰ ਕੱਸਿਆ ਜਾ ਸਕਦਾ। ਦੁਆਬੇ ਦੇ ਵਿੱਚ ਵੱਡਾ ਵੋਟ ਬੈਂਕ ਦਲਿਤ ਭਾਈਚਾਰੇ ਦਾ ਹੈ ਜੀ। ਭਾਰਤ ਦੇ ਵਿੱਚੋਂ ਸਭ ਤੋਂ ਵੱਧ ਕਿਸੇ ਸੂਬੇ ਦੇ ਵਿੱਚ ਜਿੱਥੇ ਦਲਿਤ ਵੋਟਾਂ ਨੇ ਉਹ ਪੰਜਾਬ ਹੈ। ਪੰਜਾਬ ਨੂੰ ਜਿਹੜੀ ਬਹੁਜਨ ਸਮਾਜ ਪਾਰਟੀ ਹੈ ਉਹਦੀ ਸੁਪਰੀਮੋ ਮਾਇਆਵਤੀ ਨੇ ਵਸਾਰੀ ਰੱਖਿਆ। ਬੇਸ਼ੱਕ ਬਹੁਜਨ ਸਮਾਜ ਪਾਰਟੀ ਦੀ ਸ਼ੁਰੂਆਤ ਪੰਜਾਬ ਦੇ ਵਿੱਚੋਂ ਹੋਈ ਸੀ, ਪਰ ਪੰਜਾਬ ਦੇ ਵਿੱਚ ਉਹਦੇ ਵੋਟ ਬੈਂਕ ਨੂੰ ਵੱਡਾ ਖੋਰਾ ਲੱਗ ਗਿਆ। ਪਿਛਲੀ ਵਾਰੀ ਲੋਕ ਸਭਾ ਚੋਣਾਂ ਦੇ ਦੌਰਾਨ ਇਹ ਜਿਹੜਾ ਵੋਟ ਬੈਂਕ ਸੀਗਾ ਉਹ ਝਾੜੂ ਵੱਲ ਝੁੱਕ ਗਿਆ, ਆਮ ਆਦਮੀ ਪਾਰਟੀ ਦੇ ਵੱਲ।
ਹੁਣ ਜਿਹੜੀ ਬਹੁਜਨ ਬੀਜੇਪੀ ਹੈ ਜੀ, ਉਹ ਇਹਨੂੰ ਆਪਣੇ ਵੱਲ ਲੈਣ ਦੀ ਕੋਸ਼ਿਸ਼ ਦੇ ਵਿੱਚ ਹੈ। ਜਿਹੜੇ ਕਥੇਰੀਆ ਜਿਹਨਾਂ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਬਣਾਇਆ ਗਿਆ ਸੀ, ਉਹ ਵੀ ਇੱਕ ਪੱਤਾ ਹੈ, ਤੇ ਖਾਸ ਤੌਰ ਦੇ ਉੱਤੇ ਵਿਜੇ ਸਾਂਪਲਾ ਜਿਹੜੇ ਨੇ ਉਹ ਇੱਕ ਵੱਡਾ ਪੱਤਾ ਜਿਹੜਾ ਜੀ ਉਹਨੇ ਖੇਡਿਆ। ਦੁਆਬੇ ਤੋਂ ਨੇ ਉਹ, ਦੁਆਬੇ ਦੇ ਵਿੱਚੋਂ ਲੈ ਕੇ ਇਸ ਵੋਟ ਬੈਂਕ ਨੂੰ ਆਪਣੇ ਵੱਲ ਕਰਨ ਦਾ ਯਤਨ ਹੈ। ਦੂਜੇ ਪਾਸੇ ਇਹ ਕਿਹਾ ਜਾ ਰਿਹਾ ਜੀ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਦਾ ਨਾਮ ਚੱਲ ਰਿਹਾ ਕਿ ਉਹਨੂੰ ਜਿਹੜਾ ਜੀ ਪੰਜਾਬ ਭਾਜਪਾ ਦਾ ਇੰਚਾਰਜ ਲਾਇਆ ਜਾ ਸਕਦਾ, ਜਿਹੜਾ ਪ੍ਰਧਾਨ ਕਮਲ ਸ਼ਰਮਾ ਰੱਖਿਆ ਜਾਊਗਾ, ਇੰਚਾਰਜ ਉਹਨੂੰ ਲਾਇਆ ਜਾਊਗਾ, ਸਿੱਖ ਪੱਤਾ ਖੇਡਿਆ ਜਾਊਗਾ। ਬੈਂਸ ਭਰਾਵਾਂ ਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਚਰਚੇ ਨੇ। ਕੁਝ ਹੋਰ ਵੱਡੇ ਨਾਮ ਜਿਹੜੇ ਨੇ ਸਿੱਖ ਦਿੱਖ ਵਾਲੇ, ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਸਕਦੇ ਨੇ। ਅਜਿਹੀਆਂ ਕਿਆਸ ਰਾਈਆਂ ਨੇ, ਇਹ ਆਉਣਗੇ ਉਦੋਂ ਜਦੋਂ ਭਾਰਤੀ ਜਨਤਾ ਪਾਰਟੀ ਵੱਖਰੀ ਹੋ ਜਾਊਗੀ। ਭਾਰਤੀ ਜਨਤਾ ਪਾਰਟੀ ਵੱਖਰੀ ਕਦੋਂ ਹੁੰਦੀ, ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲੀਆ ਚਿੰਨ੍ਹ ਹੈ। ਬਹੁਤੀ ਲੀਡਰਸ਼ਿਪ ਜਿਹੜੀ ਹੈ ਜੀ ਇਸ ਮਾਮਲੇ ਦੇ ਉੱਤੇ ਅਜੇ ਚੁੱਪ ਧਾਰੀ ਬੈਠੀ ਆ, ਕਿੰਨੀ ਕੁ ਦੇਰ ਇਹ ਨਹੀਂ ਪਤਾ। ਪਰ ਇੰਨਾ ਜ਼ਰੂਰ ਹੈ ਕਿ ਜਿੱਦਣ ਇਹ ਡਿੱਗਣੇ ਸ਼ੁਰੂ ਹੋਏ, ਤੜ ਕਰਕੇ ਡਿੱਗਣੇ ਨੇ। ਤੇ ਇਹ ਵੀ ਕਿਹਾ ਜਾ ਰਿਹਾ ਕਿ ਸੱਤਾਧਾਰੀ ਧਿਰ ਜਿਹੜੀ ਹੈ ਜੀ, ਅਕਾਲੀ ਦਲ ਦੇ ਵਿੱਚੋਂ ਵੀ ਕੁਝ ਵੱਡੇ ਨਾਮ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਇਸ ਪੱਤੇ ਦੇ ਵਿੱਚ ਆ ਕੇ ਸ਼ਾਮਲ ਹੋਣਗੇ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਹਿੰਦੂ ਪੱਤਾ ਜਿਹੜਾ ਜੀ ਉਹ ਘੱਟ ਖੇਡੂਗੀ। ਇੱਥੇ ਸਿੱਖ ਤੇ ਦਲਿਤ ਪੱਤਾ ਜਿਹੜਾ ਜੀ ਉਹ ਖੇਡਣਾ ਚਾਹੁੰਦੀ ਹੈ। ਜਿਹੋ ਜਿਹੇ ਪੰਜਾਬ ਦੇ ਵਿੱਚ ਸਿਆਸੀ ਹਾਲਾਤ ਬਣੇ ਹੋਏ ਨੇ, ਕਾਂਗਰਸ ਜਿਹੜੀ ਹੈ ਜੀ ਉਹ ਇਸ ਵੇਲੇ ਛਿੱਤਰੀ ਦਾਲ ਵੱਢ ਰਹੀ ਹੈ। ਉਹਨੂੰ ਕੋਈ ਚਿੱਤਾ ਨਹੀਂਗਾ ਜੀ ਕਿ ਉਹਦਾ ਪਾਰਟੀ ਦਾ ਨੁਕਸਾਨ ਜਿਹੜਾ ਉਹ ਕਿੰਨਾ ਹੋ ਰਿਹਾ ਹੈ। ਆਮ ਆਦਮੀ ਪਾਰਟੀ ਤੋਂ ਬਹੁਤ ਵੱਡੀਆਂ ਉਮੀਦਾਂ ਲੋਕਾਂ ਨੂੰ ਸਨ, ਪਰ ਸ਼ਾਇਦ ਐਕਸਪੈਕਟੇਸ਼ਨ ਜਿਹੜੀਆਂ ਸਨ ਉਹ ਜ਼ਿਆਦਾ ਹੋ ਗਈਆਂ। ਇਸ ਵਜ੍ਹਾ ਕਰਕੇ ਉਹ ਪਾਰਟੀ ਹਾਲ ਦੀ ਘੜੀ ਲੋਕਾਂ ਦੀ ਸੋਚ ਦੇ ਉੱਤੇ ਖਰੀ ਨਹੀਂ ਉਤਰ ਰਹੀ। ਸੁੱਚਾ ਸਿੰਘ ਛੋਟੇਪੁਰ ਹੋਰੀ ਕਨਵੀਨਰ ਜ਼ਰੂਰ ਲਾਏ ਗਏ ਨੇ। ਉਹਨਾਂ ਦੀਆਂ ਸਰਗਰਮੀਆਂ ਕੁਝ ਦਿਨ ਤਾਂ ਪਹਿਲਾਂ ਦਿਸੀਆਂ, ਪਰ ਉਹ ਤਕਰੀਬਨ ਬੰਦ ਜੀਆਂ ਜਾਪਦੀਆਂ ਨੇ। ਹੁਣ ਡਿਸਟ੍ਰਿਕਟ ਵਾਈਜ਼ ਜਿਹੜੇ ਅਹੁਦੇਦਾਰ ਨੇ ਇਹਦੇ, ਉਹ ਅਸਤੀਫਿਆਂ ਦੇ ਉੱਤੇ ਉਤਰ ਆਏ ਨੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੀ ਅੰਦਰ ਖਾਤੇ ਕਿਤੇ ਨਾ ਕਿਤੇ ਬੀਜੇਪੀ ਦੇ ਆਗੂਆਂ ਦੇ ਨਾਲ ਗੱਲਬਾਤ ਹੋ ਗਈ ਆ, ਉਹ ਬੀਜੇਪੀ ਵੱਲ ਨੂੰ ਝੁਕਣਗੇ। ਆਮ ਆਦਮੀ ਪਾਰਟੀ ਜਿਹੜੀ ਆ ਅਜੇ ਵੀ ਇਸ ਗੰਭੀਰਤਾ ਨੂੰ ਨੇੜੇ ਤੋਂ ਨਹੀਂ ਦੇਖ ਰਹੀ ਕਿ ਉਹਦਾ ਨੁਕਸਾਨ ਜਿਹੜਾ ਜੀ ਉਹ ਕਿੰਨਾ ਹੋ ਜਾਣਾ। ਜੇ ਉਹ ਨਾ ਸੰਭਲੀ ਤਾਂ ਇਹ ਜਿਹੜਾ ਹੁਲਾਰਾ ਜਾਂ ਉਲਾਰ ਜਿਹੜਾ ਵੱਜਣਾ, ਇਹਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਵੀ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਹੋ ਸਕਦਾ ਹੈ। ਉਹਦੇ 2 ਮੈਂਬਰ ਪਾਰਲੀਮੈਂਟ ਖਾਸ ਤੌਰ ਤੇ ਜਿਹੜੇ ਨੇ ਉਹ ਕਿਸੇ ਨੂੰ ਲੱਭਦੇ ਹੀ ਨਹੀਂ। ਉਹ ਗਏ ਤਾਂ ਜਿੱਤ ਕੇ ਗਏ ਕਿੱਥੇ। ਇਹਦੇ ਵਿੱਚ ਪ੍ਰੋਫੈਸਰ ਸਾਧੂ ਸਿੰਘ ਵੀ ਸ਼ਾਮਲ ਹੈ ਤੇ ਇਹਦੇ ਵਿੱਚ ਹਰਿੰਦਰ ਸਿੰਘ ਖਾਲਸਾ ਹੋਰੀ ਵੀ ਸ਼ਾਮਲ ਨੇ। ਹਾਂਜੀ, ਤੇ ਅੱਗੇ ਗੱਲ ਕਰੀਏ ਜੀ, ਮਹਾਰਾਸ਼ਟਰ ਤੇ ਹਰਿਆਣਾ ਦੇ ਵਿੱਚ ਜਿਹੜੇ ਕਾਂਗਰਸ ਦੇ ਵਿਧਾਇਕ ਨੇਤਾ ਬਦਲ ਦਿੱਤੇ ਗਏ ਨੇ। ਜੀ ਬਿਲਕੁਲ, ਜਿਹੜੇ ਹਰਿਆਣੇ ਦੇ ਵਿੱਚ ਜਿਹੜਾ ਜੀ ਕਾਂਗਰਸ ਦੇ ਵਿਧਾਇਕ ਨੇਤਾ ਬਦਲੇ ਗਏ ਨੇ। ਇਹ ਤੇ ਤੇਜ ਤਰਾਰ ਜਿਹੜੀ ਧੜੱਲੇਦਾਰ ਆਗੂ ਹੈ ਜੀ, ਮੁੱਖ ਮੰਤਰੀ ਚੌਧਰੀ ਬੰਸੀ ਲਾਲ ਦੀ ਨੂੰਹ ਜਿਹੜੀ ਹੈ ਜੀ ਕਿਰਨ ਚੌਧਰੀ, ਉਹਨੂੰ ਜਿਹੜਾ ਜੀ ਇੱਥੇ ਵਿਧਾਇਕ ਦਲ ਦਾ ਨੇਤਾ ਜਿਹੜਾ ਜੀ ਉਹ ਬਣਾ ਦਿੱਤਾ ਗਿਆ। ਇਹ ਬਹੁਤਿਆਂ ਦੇ ਵਾਸਤੇ ਅਚੰਭੇ ਵਾਲਾ ਫੈਸਲਾ ਜੀ, ਕਿਉਂਕਿ ਭੁਪਿੰਦਰ ਸਿੰਘ ਹੁੱਡਾ ਉਹਨਾਂ ਨੇ ਤਕਰੀਬਨ ਕਿਰਨ ਚੌਧਰੀ ਨੂੰ ਇੱਕ ਕਿਸਮ ਦੇ ਨਾਲ ਉੱਭਰਨ ਨਹੀਂ ਦਿੱਤਾ, ਖੁੱਡੇ ਲਾਈਨ ਜਿਹੜਾ ਸੀਗਾ ਉਹ ਲਾਈ ਰੱਖਿਆ। ਹੁਣ ਇੱਥੇ ਵਿਧਾਇਕ ਦਲ ਦੀ ਉਹ ਨੇਤਾ ਜਿਹੜੀ ਹੈ ਜੀ ਉਹ ਬਣਾਈ ਗਈ ਆ। ਇਹ ਸੋਨੀਆ ਗਾਂਧੀ ਨੇ ਨਿਯੁਕਤੀ ਜਿਹੜੀ ਹੈ ਜੀ ਉਹ ਕੀਤੀ ਹੈ। ਹਰਿਆਣਾ ਕਾਂਗਰਸ ਵਿਧਾਇਕ ਦਲ ਦੀ ਨੇਤਾ ਦਾ ਜਿਹੜਾ ਮਾਮਲਾ ਸੀਗਾ, ਪਿਛਲੇ ਲੰਮੇ ਸਮੇਂ ਤੋਂ ਲਮਕਦਾ ਜਿਹੜਾ ਸੀਗਾ ਉਹ ਆ ਰਿਹਾ ਸੀਗਾ। ਹੁਣ ਸਰਬਸੰਮਤੀ ਦੇ ਨਾਲ ਜਿਹੜਾ ਜੀ ਇਹ ਫੈਸਲਾ ਲਿਆ ਗਿਆ। ਸ਼ਾਇਦ ਉਹਦਾ ਰੀਜ਼ਨ ਇਹ ਹੈ ਕਿ ਇਹ ਦੂਜੀ ਪੀੜ੍ਹੀ ਜਿਹੜੀ ਹੈ ਜੀ, ਦੂਜੀ ਜਨਰੇਸ਼ਨ ਜਿਹੜੀ ਆ ਉਹਨੂੰ ਰਿਪਰੈਜ਼ੈਂਟ ਕਰਦੇ ਨੇ। ਤੇ ਹਰਿਆਣੇ ਦੇ ਵਿੱਚ ਜਿਵੇਂ ਬੀਜੇਪੀ ਜਿਹੜੀ ਆ ਜੀ ਉਹ ਭਾਰੂ ਹੋਈ ਆ, ਉੱਤੇ ਮੋਦੀ ਪੱਤਾ ਜਿਹੜਾ ਜੀ ਉਹ ਚੱਲਿਆ। ਸ਼ਾਇਦ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ ਉਹ ਤੇ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਅਟਰੈਕਟ ਕਰਨ ਦੇ ਵਾਸਤੇ ਕਾਂਗਰਸ ਨੇ ਕਿਰਨ ਚੌਧਰੀ ਜਿਹੜੀ ਆ ਜੀ ਉਹਨੂੰ ਲਾਇਆ। ਪਰ ਮੁਸ਼ਕਲ ਕਾਂਗਰਸ ਦੀ ਇਹ ਬਣ ਗਈ ਜੀ ਕਿ ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁੱਗ ਗਈ ਖੇਤ, ਜਿਹੜੀਆਂ ਉਹ ਖੇਤ ਚੁੱਗ ਗਈਆਂ। ਮਨੋਹਰ ਲਾਲ ਖੱਟਰ ਜਿਹੜੇ ਨੇ ਉਹ ਬਣ ਗਏ ਮੁੱਖ ਮੰਤਰੀ। ਅਗਲੇ 5 ਸਾਲਾਂ ਦੇ ਦੌਰਾਨ ਕਾਂਗਰਸ ਦੀ ਕੀ ਕਾਰਗੁਜ਼ਾਰੀ ਰਹਿੰਦੀ ਆ ਇਹ ਵੇਖਣੀ ਹੋਊਗੀ। ਹਾਲ ਦੀ ਘੜੀ ਦਾ ਰੋਬਰਟ ਵਾਡਰਾ ਜਿਹੜਾ ਜੀ ਉਹਨੂੰ ਫਿਕਰ ਬਹੁਤਾ ਕਰਨਾ ਚਾਹੀਦਾ ਕਿ ਹਰਿਆਣੇ ਦੇ ਵਿੱਚ ਉਹ ਕਈਆਂ ਮਾਮਲਿਆਂ 'ਚ ਉਲਝ ਸਕਦਾ, ਜਿਹੜੀ ਉਹਨੂੰ ਕੌਡੀਆਂ ਦੇ ਭਾਅ ਜ਼ਮੀਨਾਂ ਦਿੱਤੀਆਂ ਗਈਆਂ ਪਿਛਲੇ ਮੁੱਖ ਮੰਤਰੀ ਦੇ ਵੱਲੋਂ। ਜੀ ਬਿਲਕੁਲ, ਦੇਖੋ ਆਉਣ ਵਾਲੇ ਟਾਈਮ 'ਚ ਕੀ ਹੁੰਦਾ ਆ। ਤਾਂ ਇਹ ਕੀ ਜੀ ਇਸ ਚੀਜ਼ ਦੇ ਪਿੱਛੇ ਕੀ ਹੈ ਕਿ ਜੇਲ੍ਹਾਂ ਰਾਹੀਂ ਇਲਾਜ ਕਰਾਉਣ ਦਾ ਇੱਕ ਨਵਾਂ ਹੀ ਜੁਗਾੜ ਬਣਾਇਆ ਜਾ ਰਿਹਾ। ਪੰਜਾਬੀ ਨੇ ਜੀ ਜੁਗਾੜ ਲਫ਼ਜ਼ ਜਿਹੜਾ ਨਾ ਉਹ ਲੱਭ ਲੈਂਦੇ ਨੇ ਕਿਤੋਂ ਨਾ ਕਿਤੋਂ। ਇੱਥੇ ਕੈਨੇਡਾ ਦੇ ਵਿੱਚ ਇੱਕ ਟਰੱਕ ਸਿੱਧੇ ਕੀਤੇ ਜਾਂਦੇ ਨੇ, ਜਿਹੜੇ ਡੰਪ ਟਰੱਕ ਹੁੰਦੇ ਨੇ। ਉਹ ਆਪਣੇ ਬੰਦੇ ਨੇ ਨਾ ਜੀ, ਇੱਕ ਮਿਸਟਰ ਗਰੇਵਾਲ ਆ, ਉਹਨੇ ਸੰਗਲਾਂ ਦੇ ਨਾਲ ਬਣਾਇਆ ਉਹਨੂੰ ਕਿ ਪਹਿਲਾਂ ਸਿੱਧੇ ਨਹੀਂ ਸਨ ਹੁੰਦੀ ਉਹਦੀ ਬਾਡੀ, ਤੇ ਉਹ ਰਜਿਸਟਰਡ ਨੇਮ ਹੈ ਜੀ ਜੁਗਾੜ।
ਉਹਨੂੰ ਗ੍ਰਾਂਟ ਵੀ ਦਿੱਤੀ ਕੈਨੇਡਾ ਦੀ ਸਰਕਾਰ ਨੇ ਇਸ ਚੀਜ਼ ਦੀ ਕਿ ਇਹ ਨਵਾਂ ਤਰੀਕਾ ਬਣਾਇਆ ਸੀ। ਸੋ ਇਹ ਜੁਗਾੜ ਜਿਹੜਾ ਲਾਇਆ ਪੰਜਾਬੀ ਜਿਹੜੇ ਲਾ ਰਹੇ ਨੇ, ਇਹ ਇੱਕ ਨਵੇਕਲੀ ਕਿਸਮ ਦਾ ਜੁਗਾੜ ਹੈ ਜੀ। ਬਠਿੰਡੇ ਦੀ ਜੇਲ੍ਹ ਦੇ ਵਿੱਚ ਇੱਕ ਕੈਦੀ ਜਿਹੜਾ ਆਉਂਦਾ ਔਰ ਉਹ ਆਪਣਾ ਇਲਾਜ ਜਿਹੜਾ ਜੀ ਉਹ ਕਰਵਾ ਕੇ ਤੁਰਦਾ ਬਣਦਾ ਜੀ। ਜੇਲ੍ਹ ਪ੍ਰਸ਼ਾਸਨ ਨੂੰ ਸਮਝ ਹੀ ਬਾਅਦ ਦੇ ਵਿੱਚ ਆਉਂਦੀ ਆ ਕਿ ਇਹ ਜਿਹੜਾ ਬੰਦੀ ਸੀਗਾ ਉਹਨੂੰ PGI ਦੇ ਵਿੱਚ ਰੱਖ ਕੇ 22 ਦਿਨ ਇਹਦਾ ਇਲਾਜ ਕਰਵਾਇਆ ਗਿਆ। 1,70,000 ਰੁਪਏ ਉਹਦੇ ਉੱਤੇ ਜਿਹੜੇ ਜੀ ਉਹ ਖਰਚੇ ਆਏ। ਅਦਾਲਤ ਨੇ ਇਹ ਜਿਹੜਾ ਕੈਦੀ ਸੀਗਾ ਇਹਦੀ ਜ਼ਮਾਨਤ ਅਰਜ਼ੀ ਜਿਹੜੀ ਸੀ ਉਹ ਮਨਜ਼ੂਰ ਕਰਤੀ, ਪਰ ਕੈਦੀ ਦੀ ਸ਼ਰਤ ਦੇਖੋ ਕਿ ਉਹਦੇ ਜਿਹੜੇ ਵਾਰਸ ਸੀ ਉਹਨੂੰ ਜ਼ਮਾਨਤੀ ਬੌਂਡ ਨਹੀਂ ਭਰਨ ਦਿੱਤੇ। ਜਦੋਂ ਇਸ ਕੈਦੀ ਦਾ ਇਲਾਜ ਹੋ ਗਿਆ, PGI ਦੇ ਵਿੱਚੋਂ ਛੁੱਟੀ ਮਿਲੀ ਤਾਂ ਜ਼ਮਾਨਤੀ ਜਿਹੜੇ ਸੀ ਉਹਦੇ ਆਏ, ਬੌਂਡ ਭਰਿਆ ਤੇ ਉਹਨੂੰ ਜੇਲ੍ਹ ਦੇ ਵਿੱਚੋਂ ਲੈ ਗਏ। ਬੀੜ ਤਲਾਬ ਪਿੰਡ ਦਾ ਇੱਕ ਬੰਦਾ ਜਿਹੜਾ ਜੀ ਉਹ ਜਾਣਬੁੱਝ ਕੇ ਕੁਝ ਅਰਸਾ ਪਹਿਲਾਂ ਸ਼ਰਾਬ ਦੇ ਇੱਕ ਕੇਸ ਦੇ ਵਿੱਚ ਅਦਾਲਤ 'ਚੋਂ ਗੈਰ ਹਾਜ਼ਰ ਹੋ ਗਿਆ, ਜਿਸ ਕਰਕੇ ਅਦਾਲਤ ਨੇ ਉਹਨੂੰ ਫੜਨ ਦੇ ਹੁਕਮ ਦਿੱਤੇ। ਫੜ ਕੇ ਉਹਨੂੰ ਬਠਿੰਡੇ ਦੀ ਜੇਲ੍ਹ ਦੇ ਵਿੱਚ ਭੇਜਤਾ। ਜੇਲ੍ਹ ਦੇ ਵਿੱਚ ਆਉਂਦਿਆਂ ਹੀ ਉਹ ਹਸਪਤਾਲ ਦੇ ਵਿੱਚ ਦਾਖਲ ਹੋ ਗਿਆ। ਕਿਡਨੀ ਦੀ ਉਹਨੂੰ ਸਮੱਸਿਆ ਸੀ, ਪਟਿਆਲੇ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਦੋਂ ਇਲਾਜ ਮੁਕੰਮਲ ਹੋ ਗਿਆ ਉਹਦੇ ਵੀ ਜ਼ਮਾਨਤੀ ਆਏ, ਜ਼ਮਾਨਤ ਕਰਵਾ ਕੇ ਉਹਨੂੰ ਸਿੱਧਾ ਘਰ ਨੂੰ ਜਿਹੜਾ ਜੀ ਉਹ ਲੈ ਗਏ। ਹਾਈ ਕੋਰਟ ਤੋਂ ਜ਼ਮਾਨਤ ਹੋਣ ਦੇ ਬਾਵਜੂਦ ਜੈ ਸਿੰਘ ਵਾਲਾ ਇੱਕ ਬੰਦਾ ਗੈਂਗਰੀਨ ਦੀ ਬਿਮਾਰੀ ਦੇ ਨਾਲ ਜਿਹੜਾ ਕਰਾਉਂਦਾ ਰਿਹਾ। ਜਦੋਂ ਉਹ ਠੀਕ ਹੋ ਗਿਆ ਜ਼ਮਾਨਤੀ ਉਹਦੇ ਵੀ ਲੱਭ ਗਏ। ਬਠਿੰਡੇ ਜੇਲ੍ਹ ਦਾ ਜਿਹੜਾ ਡਾਕਟਰ ਗੁਰਜੀਤ ਸਿੰਘ ਹੈ ਉਹਦਾ ਇਹ ਕਹਿਣਾ ਹੈ ਕਿ ਜਿਹੜੇ ਕੈਦੀ ਨੇ ਆਪਣੇ ਮਹਿੰਗੇ ਟੈਸਟ ਵੀ ਕਰਵਾਉਂਦੇ ਨੇ, ਪਰ ਅੱਜ ਚੱਲਦਾ ਹੁੰਦਾ ਫਿਰ ਕੋਈ ਨਾ ਕੋਈ ਜੁਗਾੜ ਇਹੋ ਜਿਹਾ ਲਾ ਲੈਂਦੇ ਨੇ ਵੀ ਚਲੋ ਜੇਲ੍ਹ 'ਚ ਚੱਲਦੇ ਆ, ਨਾਲ ਦੀ ਨਾਲ ਹਸਪਤਾਲ ਦੇ ਵਿੱਚ ਦਾਖਲ ਹੋਏ। ਜੇਲ੍ਹ ਜਿਹੜਾ ਪ੍ਰਸ਼ਾਸਨ ਹੈ ਉਸ ਕੈਦੀ ਦਾ ਖਰਚਾ ਝੱਲਦਾ ਤੇ ਉਹ ਜਿਹੜਾ ਜੀ ਆਪਣਾ ਇਲਾਜ ਕਰਵਾ ਕੇ ਉਹ ਫਿਰ ਤੁਰਦਾ ਬਣਦਾ। ਨਹੀਂ ਤਾਂ ਅਦਰਵਾਈਜ਼ ਜਦੋਂ ਅਦਾਲਤ ਜਿਹੜੀ ਹੈ ਉਹ ਕਿਸੇ ਦੀ ਜ਼ਮਾਨਤ ਮਨਜ਼ੂਰ ਕਰਦੀ ਆ ਤਾਂ ਉਹਦੇ ਜਿਹੜੇ ਵਾਰਸ ਨੇ ਉਹ ਭੱਜ ਪੈਂਦੇ ਨੇ, ਜਾਂ ਜ਼ਮਾਨਤੀ ਪਹਿਲਾਂ ਹੀ ਇੰਤਜ਼ਾਮ ਜਿਹੜਾ ਕੀਤਾ ਹੁੰਦਾ ਹੈ ਤਾਂ ਕਿ ਉੱਥੇ ਹੀ ਜਿਹੜੀ ਹੈ ਜੀ ਉਹਦੀ ਜ਼ਮਾਨਤ ਭਰ ਦਿੱਤੀ ਜਾਵੇ ਤੇ ਨਾਲ ਦੀ ਨਾਲ ਬੰਦੇ ਨੂੰ ਘਰ ਲੈ ਜਾਇਆ ਜਾਵੇ। ਪਰ ਇਹ ਆਉਂਦਾ ਹੀ ਇੱਕ ਸਕੀਮ ਦੇ ਨਾਲ ਨੇ, ਜੁਗਾੜ ਲਾ ਕੇ ਜ਼ਮਾਨਤੀ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਉਹਨੂੰ ਆਉਣ ਦੀ ਲੋੜ ਨਹੀਂ ਹੈ, ਅਸੀਂ ਦੱਸਾਂਗੇ ਜੀ ਕਦੋਂ ਉਹਨੇ ਆਉਣਾ। ਜਦੋਂ ਇਲਾਜ ਮੁਕੰਮਲ ਹੁੰਦਾ ਹੈ, ਲੱਖਾਂ ਰੁਪਏ ਜਿਹੜੇ ਨੇ ਉਹਦੇ ਇਲਾਜ ਦੇ ਉੱਤੇ ਲੱਗ ਜਾਂਦੇ ਨੇ ਤੇ ਫਿਰ ਜਿਹੜਾ ਜੀ ਉਹ ਆਉਂਦਾ ਜ਼ਮਾਨਤੀ ਉਹਦਾ ਤੇ ਉਹਨੂੰ ਛੁਡਾ ਕੇ ਲੈ ਜਾਂਦਾ। ਇਹ ਆਪਣੀ ਕਿਸਮ ਦਾ ਇੱਕ ਨਵਾਂ ਹੀ ਜਿਹੜਾ ਤਰੀਕਾ ਜੀ ਉਹ ਇਹਨਾਂ ਲੋਕਾਂ ਦੇ ਸਾਹਮਣੇ ਆਇਆ ਕਿ ਇਲਾਜ ਕਰਾਉਣ ਦਾ ਉਹਨਾਂ ਨੇ ਇਹ ਤਰੀਕਾ ਅਪਣਾਇਆ ਜੀ ਕਿ ਸ਼ਰਾਬ ਦਾ ਕੇਸ ਪਾਓ, ਮੁੜ ਕੇ ਅਦਾਲਤ 'ਚ ਪੇਸ਼ ਨਾ ਹੋ, ਅਦਾਲਤ ਕਹੂਗੀ ਫੜ ਕੇ ਜੇਲ੍ਹ 'ਚ ਦਿਓ, ਉੱਥੇ ਜਾ ਕੇ ਇਲਾਜ ਕਰਾਓ, ਇਲਾਜ ਕਰਾ ਕੇ ਫਿਰ ਬਾਹਰ ਆ ਜਾਓ, ਨਾ ਹਿੰਗ ਲੱਗੇ ਨਾ ਫਟਕੜੀ। ਜੀ ਬਿਲਕੁਲ, ਆਪਾਂ ਜਗਾੜੀ ਤੇ ਹੈਗੇ ਜਿੱਥੇ ਵੀ ਜਾਂਦੇ ਆ। ਤੇ ਅੱਗੇ ਗੱਲ ਕਰਦੇ ਹਾਂ ਜੀ, ਇਨਸਾਫ ਦੀ ਭਾਲ ਦੇ ਵਿੱਚ ਜਿਹੜਾ ਇਨਸਾਫ ਮਿਲਣਾ ਆ ਬੜਾ ਔਖਾ ਆ ਭਾਰਤ ਦੇ ਵਿੱਚ। ਉਸ ਦੀ ਭਾਲ ਵਿੱਚ ਜਿਹੜੇ ਲੋਕ ਹੈਗੇ ਆ ਉਹ ਖੁਦਕਸ਼ੀਆਂ ਕਰਦੇ ਆ। ਤੇ ਹੁਣ ਵੀ ਪਤਾ ਲੱਗਾ ਕਿ ਇੱਕ ਗਰੀਬ ਬੰਦੇ ਨੇ ਬਹੁਤ ਕੋਸ਼ਿਸ਼ ਕੀਤੀ ਆ DC ਦੇ ਆਫਿਸ ਦੇ ਅੱਗੇ ਆਪਣੀ ਖੁਦਕਸ਼ੀ ਕਰ ਲੈ। ਮਾਮਲਾ ਇਹ ਇੱਕ ਮਜ਼ਦੂਰ ਹੈ ਜੀ, ਰਿਕਸ਼ਾ ਚਲਾਉਣ ਵਾਲਾ ਜਿਹੜਾ ਜੀ ਉਹ ਦੱਸਿਆ ਜਾਂਦਾ ਮਾਲ ਤੋਂ ਪਰੇਸ਼ਾਨ ਹੈ। ਕਨਾਲਕ ਦਾ ਉਹਦਾ ਸੀਗਾ ਜੀ ਜਗ੍ਹਾ ਜਿਹੜੀ, ਔਰ ਉਹ ਜਿਹੜੀ ਜਗ੍ਹਾ ਦੇ ਉੱਤੇ ਕੁਝ ਲੋਕਾਂ ਦੇ ਜਿਹੜੇ ਉੱਥੋਂ ਦੇ ਸਿਆਸੀ ਲੋਕ ਨੇ ਜੀ ਉਹਨਾਂ ਦੀ ਮਦਦ ਦੇ ਨਾਲ ਉਹਦੇ ਉੱਤੇ ਕਬਜ਼ਾ ਜਿਹੜਾ ਜੀ ਕੀਤਾ ਹੋਇਆ। ਉਹਨੇ ਵਿਚਾਰੇ ਨੇ ਉੱਤੇ ਆਪਣੀ ਛੱਤ ਜਿਹੜੀ ਛੱਤਣੀ ਸੀਗੀ ਜੀ ਉਹ ਵੀ ਉਹਨੂੰ ਨਹੀਂ ਛੱਤਣ ਦਿੱਤੀ ਗਈ। ਉਹਨੇ ਇਹ ਜਿਹੜਾ ਸੀਗਾ ਜੀ ਇੱਕ ਨਾਲ 1.5 ਲੱਖ ਰੁਪਏ ਦੇ ਵਿੱਚ ਜਿਹੜੀ ਉਹ ਖਰੀਦੀ ਸੀਗੀ। ਪਰ ਉਸ ਤੋਂ ਬਾਅਦ ਜਿਹੜਾ ਮਾਲ ਮਹਿਕਮਾ ਦੀ ਉਹਨੇ ਫਰਦ ਦੀ ਜਮ੍ਹਾਂਬੰਦੀ ਫੀਲਡ ਬੁੱਕ ਤੇ ਨਕਸ਼ੇ ਮੁਤਾਬਕ ਉਹਦੀ ਜਗ੍ਹਾ ਜਿਹੜੀ ਸੀਗੀ ਉਹ ਤਬਦੀਲ ਕਰਤੀ। ਉਹ ਆਪਣੀ ਫਰਿਆਦ ਲੈ ਕੇ ਕਈ ਜਗ੍ਹਾ ਦੇ ਉੱਤੇ ਧੱਕੇ ਖਾ ਚੁੱਕਾ ਜੀ, ਉਹਦੀ ਸੁਣਵਾਈ ਕਿਤੇ ਨਹੀਂ ਹੋ ਰਹੀ। ਇਹ ਬੰਦਾ ਜਿਹੜਾ ਜੀ ਉਹਨੇ ਰੋਪੜ ਦੇ ਵਿੱਚ ਹੁਣ ਇਹ ਤਰੀਕਾ ਇਹ ਅਪਣਾਇਆ ਕਿ ਜਿਹੜੇ ਡਿਪਟੀ ਕਮਿਸ਼ਨਰ ਸੀ ਜਦੋਂ ਆਏ ਉਹਨਾਂ ਨੂੰ ਉਹਨੇ ਦੱਸਿਆ ਕਿ ਮੇਰੇ ਨਾਲ ਇਨਸਾਫ ਨਹੀਂ ਹੋ ਰਿਹਾ। ਡਿਪਟੀ ਕਮਿਸ਼ਨਰ ਮੈਡਮ ਜਿਹੜੇ ਸਨ ਜੀ ਉਹਨਾਂ ਨੇ ਬਿਨਾਂ ਗੱਲ ਉਹਦੀ ਸੁਣੀ ਤੋਂ ਅਣਸੁਣੀ ਕਰਕੇ ਗੱਲ ਸਿੱਧੇ ਦਫ਼ਤਰ ਨੂੰ ਲੰਘ ਗਏ ਤੇ ਉਹਨੇ ਆਪਣੇ ਨਾਲ ਲਿਆਂਦਾ ਮਿੱਟੀ ਦਾ ਤੇਲ ਜਿਹੜਾ ਸੀ ਆਪਣੇ ਉੱਤੇ ਛਿੜਕ ਲਿਆ। ਕੁਝ ਸੈਕਿੰਡ ਦੀ ਦੇਰੀ ਹੋ ਜਾਂਦੀ ਤਾਂ ਇਹ ਬੰਦਾ ਸੜ ਕੇ ਸੁਆਹ ਹੋ ਜਾਂਦਾ ਉੱਥੇ ਜੀ ਜਿਉਂਦਿਆਂ ਹੀ। ਪਰ ਉੱਥੇ ਇੱਕ ਪੱਤਰਕਾਰ ਮੌਜੂਦ ਸਨ ਜੀ। ਚੰਗੀ ਗੱਲ ਇਹ ਹੈ ਕਿ ਉਹਨਾਂ ਨੇ ਫੋਟੋਆਂ ਖਿੱਚਣ ਨੂੰ ਤਰਜੀਹ ਨਹੀਂ ਦਿੱਤੀ ਜਿਹੜੇ ਅਕਸਰ ਹੀ ਪੱਤਰਕਾਰ ਜਿਹੜੇ ਉਹ ਦਿੰਦੇ ਨੇ, ਬਲਕਿ ਭੱਜ ਕੇ ਇਹਦੇ ਕੋਲ ਡੱਬੀ ਜਿਹੜੀ ਸੀ ਉਹ ਖੋਹ ਲਈ, ਫੜ ਲਈ। ਤਾਂ ਕਰਕੇ ਜਿਹੜਾ ਸੀਗਾ ਜੀ ਇਹ ਬਚ ਗਿਆ ਇਹ ਬੰਦਾ, ਨਹੀਂ ਤਾਂ ਉਹਦੀ ਜਾਨ ਜਿਹੜੀ ਸੀ ਉੱਥੇ ਚਲੇ ਜਾਂਦੀ। ਬਾਅਦ ਦੇ ਵਿੱਚ ਜਿਹੜੇ ਲੋਕ ਸਨ ਉਹ ਇਕੱਠੇ ਹੋਏ ਔਰ ਇਕੱਠੇ ਹੋ ਕੇ ਇਹਨੂੰ ਡਿਪਟੀ ਕਮਿਸ਼ਨਰ ਦੇ ਕੋਲੇ ਲੈ ਕੇ ਗਏ ਕਿ ਇਹਦੀ ਗੱਲ ਨੂੰ ਤੁਸੀਂ ਕਿਵੇਂ ਅਣਸੁਣੀ ਜਿਹੜੀ ਆ ਉਹ ਕਰ ਸਕਦੇ ਹੋ। ਤਾਂ ਨਾਲ ਦੀ ਨਾਲ ਜਿਹੜੀ ਜੀ ਉਹ ਕਮੇਟੀ ਵੀ ਬਣੀ ਔਰ ਫੋਨ ਵੀ ਜਿਹੜੇ ਕੀਤੇ ਗਏ ਕਿ ਇਸ ਬੰਦੇ ਨੂੰ ਇਨਸਾਫ ਜਿਹੜਾ ਜੀ ਉਹ ਦਵਾਇਆ ਜਾਵੇ। ਇਹ ਇਨਸਾਫ ਜਿਹੜਾ ਜੀ ਕਿਸੇ ਨੂੰ ਜਾਨੋਂ ਮਾਰਨ ਦੀ ਜਿਹੜੀ ਧਮਕੀ ਆ ਉਹਦੇ ਤੋਂ ਬਾਅਦ ਜਿਹੜਾ ਜੀ ਉਹ ਮਿਲਦਾ, ਸੁਸਾਈਡ ਜਿਹੜੀ ਕਰਨ ਦੀ ਧਮਕੀ ਆ ਉਹਦੇ ਤੋਂ ਬਾਅਦ। ਸ਼ਾਇਦ ਇਹਦੇ ਉੱਤੇ ਹੀ ਸੁਰਜੀਤ ਪਾਤਰ ਹੋਰਾਂ ਦਾ ਸ਼ੇਅਰ ਹੈ ਜੀ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ,
ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਜੀ ਅਖੀਰ ਦੇ ਵਿੱਚ ਅੱਜ ਨਵਾਂ ਕਿ ਗੋਲੀ ਕਿਤੇ ਵਿਆਹ ਵਿੱਚ ਕੱਲ ਚੱਲੀ, ਬੰਦਾ ਛੱਡਿਆ ਫੇਰ ਕੋਈ ਮਾਰ ਬੇਲੀ। ਗੋਲੀ ਕਿਤੇ ਵਿਆਹ ਵਿੱਚ ਕੱਲ ਚੱਲੀ, ਬੰਦਾ ਛੱਡਿਆ ਫੇਰ ਕੋਈ ਮਾਰ ਬੇਲੀ। ਰਿਸ਼ਤੇਦਾਰ ਇੱਕ ਨੱਚਦਾ ਮਾਰਿਆ ਹੀ, ਕਿਧਰੇ ਪਈ ਨਾ ਨਜ਼ਰ ਸਰਕਾਰ ਬੇਲੀ। ਜਿਸ ਬੰਦੇ ਨੇ ਕੀਤਾ ਸੀ ਫਾਇਰ ਉੱਥੇ, ਉਹ ਸੀ ਹੋ ਗਿਆ ਝੱਟ ਫਰਾਰ ਬੇਲੀ। ਕੋਈ ਕਹਿੰਦਾ ਸ਼ਰਾਬ ਦਾ ਗਰਕ ਬੇੜਾ, ਕਿਹਾ ਕਿਸੇ ਨੇ ਕਰਦਾ ਕਰਤਾਰ ਬੇਲੀ। ਕਾਰੇ ਇਹੋ ਜਿਹੇ ਹੁੰਦੇ ਹਨ ਰੋਜ਼ ਰਹਿੰਦੇ, ਵਹਿੰਦਾ ਕੋਈ ਨਹੀਂ ਨੇਮ ਕਾਨੂੰਨ ਬੇਲੀ। ਕਾਰੇ ਇਹੋ ਜਿਹੇ ਹੁੰਦੇ ਹਨ ਰੋਜ਼ ਰਹਿੰਦੇ, ਵਹਿੰਦਾ ਕੋਈ ਨਹੀਂ ਨੇਮ ਕਾਨੂੰਨ ਬੇਲੀ। ਫੜਿਆ ਹੱਥੀਂ ਹਥਿਆਰ ਨਾ ਸਾਂਭ ਹੋਵੇ, ਖੁਸ਼ੀ ਖੁਸ਼ੀ ਵਿੱਚ ਹੋਣ ਪਏ ਖੂਨ ਬੇਲੀ। ਜੀ ਤੇ ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਥੈਂਕ ਯੂ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਹੁਣ ਇੱਥੇ ਇਸ ਦੇ ਨਾਲ ਹੀ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ ਹੈ ਜੀ ਖਬਰਸਾਰ। ਹੁਣ ਮੈਨੂੰ ਦਿਓ ਜੀ ਇਜਾਜ਼ਤ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।